ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਫਾਰਮਿੰਗ। ਅਪਡੇਟ ਫਾਰਮਿੰਗ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਅਮਰੀਕਾ ਦੀ ਕੈਲੀਫੋਰਨੀਆ ਸੂਬੇ ਦੀ ਖੇਤੀਬਾੜੀ ਬਾਰੇ ਤੇ ਕਿਸਾਨ ਭਰਾਵਾਂ ਨੂੰ ਜਿਹੜੇ ਇਸ ਸੂਬੇ ਦੇ ਵਿੱਚ ਵੱਖ-ਵੱਖ ਤਰ੍ਹਾਂ ਦੀ ਖੇਤੀਬਾੜੀ ਕਰਦੇ ਨੇ ਤੇ ਉਹਨਾਂ ਨੂੰ ਕਿਹੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਇਹਦੇ ਉੱਤੇ ਚਰਚਾ ਕਰਾਂਗੇ। ਅੱਜ ਕੱਲ੍ਹ ਦਾ ਸਭ ਤੋਂ ਵੱਡਾ ਟੌਪਿਕ ਹੀਟ ਵੇਵਸ। ਹੀਟ ਵੇਵ ਇਕੱਲਾ ਇਹ ਨਹੀਂ ਗਾ ਕਿ ਉਹਨੇ ਇੱਥੇ ਅਮਰੀਕਾ ਦੇ ਵਿੱਚ ਹੀ ਮਾਰ ਕੀਤੀ ਹੈ। ਹੀਟ ਵੇਵ ਦੇ ਚੱਲਦਿਆਂ ਯੂਰਪ ਦੇ ਵਿੱਚ ਵੀ ਬਹੁਤ ਬੁਰੇ ਹਾਲਾਤ ਬਣੇ ਹੋਏ ਨੇ। ਹੀਟ ਵੇਵ ਦੇ ਚੱਲਦਿਆਂ ਪੰਜਾਬ ਦੇ ਵਿੱਚ ਵੀ ਬਹੁਤ ਬੁਰੇ ਹਾਲਾਤ ਬਣੇ ਹੋਏ ਨੇ। ਹਾਲਾਂਕਿ ਮੀਂਹ ਵੀ ਪੈ ਰਹੇ ਨੇ ਲਗਾਤਾਰ, ਮੌਸਮ ਦੀਆਂ ਤਬਦੀਲੀਆਂ ਜਿਹੜੀਆਂ ਮੌਸਮੀ ਤਬਦੀਲੀਆਂ ਨੇ ਉਹਨਾਂ ਦਾ ਦੌਰ ਜਾਰੀ ਹੈ। ਪਰ ਕਿਉਂਕਿ ਅਪਡੇਟ ਫਾਰਮਿੰਗ ਇਹ ਤਾਂ ਕਰਕੇ ਪ੍ਰੋਗਰਾਮ ਪੰਜਾਬੀ ਰੇਡੀਓ USA ਦਾ ਪ੍ਰਸਾਰਿਤ ਕੀਤਾ ਜਾਂਦਾ ਕਿ ਇਹਦੇ ਵਿੱਚੋਂ ਤੁਹਾਡੀਆਂ ਜਿਹੜੀਆਂ ਸਮੱਸਿਆਵਾਂ ਨੇ ਕਿਸਾਨੀ ਦੇ ਨਾਲ ਸੰਬੰਧਿਤ ਉਹਨਾਂ ਉੱਤੇ ਚਰਚਾ ਹੋ ਸਕੇ ਤੇ ਇਸੇ ਕਰਕੇ ਅਸੀਂ ਇਹਨਾਂ ਵਿਸ਼ਿਆਂ ਦੇ ਉੱਤੇ ਕਿਸੇ ਨਾ ਕਿਸੇ ਮਾਹਰ ਨੂੰ ਹਰ ਜਿਹੜਾ ਐਪੀਸੋਡ ਆ ਉਹਦੇ ਵਿੱਚ ਸੱਦਾ ਦਿੰਦੇ ਹਾਂ। ਇਸੇ ਸਿਲਸਿਲੇ ਦੇ ਤਹਿਤ ਅੱਜ ਆਪਣੇ ਸਟੂਡੀਓ ਦੇ ਵਿੱਚ ਪਹੁੰਚੇ ਨੇ ਡਾਕਟਰ ਗੁਰਜੀਤ ਬਰਾੜ ਜੀ। ਉਹ ਅਸਿਸਟੈਂਟ ਪ੍ਰੋਫੈਸਰ ਨੇ ਯੂਨੀਵਰਸਿਟੀ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਫ੍ਰੈਜ਼ਨੋ ਦੇ ਵਿੱਚ ਤੇ ਉਹ ਅੱਜ ਆਪਣੇ ਨਾਲ ਹੀਟ ਵੇਵ ਦੇ ਜਿਹੜੇ ਪ੍ਰਭਾਵ ਨੇ, ਜਿਹੜੇ ਨੁਕਸਾਨ ਹੋ ਰਹੇ ਨੇ ਤੇ ਤੋਂ ਬਚਾਅ ਕਿਵੇਂ ਰੱਖਿਆ ਜਾਵੇ ਉਹਦੇ ਉੱਤੇ ਆਪਣੇ ਨਾਲ ਚਰਚਾ ਕਰਨਗੇ। ਬਰਾੜ ਸਾਹਿਬ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਸ਼ੁਕਰੀਆ ਜੀ ਜੀ। ਬਰਾੜ ਸਾਹਿਬ ਅੱਜ ਕੱਲ੍ਹ ਇੱਕ ਵਿਭਾਗੀ ਦੌਰੇ ਤੇ ਵੀ ਜਾ ਕੇ ਆਏ ਨੇ ਪੰਜਾਬ ਦੇ ਵਿੱਚ ਤੇ ਇਹਨਾਂ ਦੀਆਂ ਸੇਵਾਵਾਂ ਜਿਹੜੀਆਂ ਨੇ ਉਹ ਲਈਆਂ ਗਈਆਂ ਨੇ। ਪੰਜਾਬ ਸਰਕਾਰ ਦਾ ਜਿਹੜਾ ਪੈਨਲ ਹੈ, ਇੱਕ ਮਾਹਰਾਂ ਦੀ ਜਿਹੜੀ ਕਮੇਟੀ ਬਣੀ ਹੈ, ਉਹਦੇ ਵਿੱਚ ਡਾਕਟਰ ਬਰਾੜ ਨੇ ਆਪਣੇ ਜਿਹੜੇ ਸੁਝਾਅ ਦਿੱਤੇ ਨੇ ਤੇ ਉਹਨਾਂ ਤੋਂ ਇਸ ਤਜਰਬੇ ਬਾਰੇ ਵੀ ਜਾਣਾਂਗੇ ਕਿ ਪੰਜਾਬ ਦੀ ਜਿਹੜੀ ਖੇਤੀਬਾੜੀ ਹੈ ਉਸ ਨੂੰ ਸੇਧ ਦੇਣ ਦੇ ਲਈ ਕਿਹੜੇ-ਕਿਹੜੇ ਪਹਿਲੂਆਂ ਤੇ ਇਸ ਵੇਲੇ ਚਰਚਾ ਹੋ ਰਹੀ ਹੈ। ਪਰ ਕਿਉਂਕਿ ਆਪਾਂ ਕੈਲੀਫੋਰਨੀਆ ਦੀ ਜਿਹੜੀ ਖੇਤੀਬਾੜੀ ਉਹਦਾ ਜ਼ਿਕਰ ਕਰ ਚੁੱਕੇ ਡਾਕਟਰ ਸਾਹਿਬ, ਤੇ ਇਸੇ ਕਰਕੇ ਇੱਥੋਂ ਹੀ ਸ਼ੁਰੂਆਤ ਕਰਾਂਗੇ। ਹੀਟ ਵੇਵ ਅੱਜ ਕੱਲ੍ਹ ਸਭ ਨੂੰ ਜ਼ਿਆਦਾ ਪ੍ਰਭਾਵਿਤ ਕਰ ਰਹੀ ਹੈ, ਚਾਹੇ ਉਹ ਮਨੁੱਖਤਾ ਹੋਵੇ, ਚਾਹੇ ਉਹ ਬਨਸਪਤੀ ਹੋਵੇ, ਜੀਵ ਜੰਤ ਹੋਵੇ, ਸਾਰਿਆਂ ਨੂੰ ਹੀਟ ਵੇਵ ਨੇ ਇੱਕ ਵਾਰੀ ਪੂਰੀ ਤਰ੍ਹਾਂ ਦੇ ਨਾਲ ਜਿਹੜਾ ਰਗੜਿਆ ਪਿਆ। ਹੀਟ ਵੇਵ ਦੇ ਨਾਲ ਜੇ ਆਪਾਂ ਖੇਤੀਬਾੜੀ ਦੇ ਲਿਹਾਜ਼ ਤੋਂ ਗੱਲ ਕਰੀਏ, ਕਿਉਂਕਿ ਇੱਥੇ ਬਾਗਬਾਨੀ ਦੀ ਫਸਲ ਜ਼ਿਆਦਾ ਹਰ ਤਰ੍ਹਾਂ ਦੀ ਹੈ, ਤਾਂ ਪਹਿਲੀ ਗੱਲ ਤਾਂ ਇਹ ਕਿ ਇੱਕ ਸਵਾਲ ਇਹ ਵੀ ਉੱਠਦਾ ਸਾਡੇ ਦਰਸ਼ਕਾਂ ਦਾ ਵੀ ਹੈ ਕਿ ਜਿਹੜੇ ਘਰੇਲੂ ਬਗੀਚੇ ਉਹਦੇ ਵਿੱਚ ਬਹੁਤ ਤਰ੍ਹਾਂ ਦੀਆਂ ਦਿੱਕਤਾਂ ਆ ਰਹੀਆਂ ਨੇ, ਉਹਦੇ ਚਰਚਾ ਬਾਅਦ ਚ ਕਰਾਂਗੇ। ਪਰ ਇਹਦੇ ਨਾਲ ਸਮੱਸਿਆਵਾਂ ਕੀ ਆ ਸਕਦੀਆਂ ਨੇ ਬਰਾੜ ਸਾਹਿਬ? ਜੀ। ਪਹਿਲਾਂ ਤਾਂ ਤੁਸੀਂ ਹੀਟ ਵੇਵ ਦੀ ਗੱਲ ਕੀਤੀ, ਜੀ। ਮੌਸਮੀ ਤਬਦੀਲੀ ਜਿਹੜੀ ਹਾਂਜੀ, ਗਲੋਬਲ ਹਾਂਜੀ। ਵਾਰਮਿੰਗ ਆ ਉਹਦੀ ਵੀ ਆਪਾਂ ਗੱਲ ਕਰਾਂਗੇ। ਜੀ ਜੀ। ਪਰ ਆਪਾਂ ਹੁਣ ਸੈਂਟਰਲ ਵੈਲੀ ਦੇ ਵਿੱਚ ਰਹਿੰਦੇ ਆ, ਆਪਾਂ ਨੂੰ ਪਤਾ ਹਰ ਸਾਲ ਹੀ ਜੂਨ ਦੇ ਅਖੀਰ ਤੋਂ ਲੈ ਕੇ ਐਤਕੀ ਥੋੜਾ ਜਿਹਾ ਮੱਠਾ ਰਿਹਾ ਪਹਿਲਾਂ ਮੌਸਮ, ਤੇ ਹੁਣ ਇੱਕੋ ਦਮ ਉਹ ਹੀਟ ਵੇਵ ਚੱਲੀ ਹੈ। ਜੁਲਾਈ ਦਾ ਮਹੀਨਾ, ਅਗਸਤ ਦਾ ਮਹੀਨਾ ਸਾਡੀ ਸੈਂਟਰਲ ਵੈਲੀ ਦੇ ਵਿੱਚ ਹਮੇਸ਼ਾ ਇਦਾਂ ਦਾ ਹੁੰਦਾ ਹੈ। ਪਰ ਜੇ ਆਪਾਂ ਇੱਕ ਨੋਟਿਸ ਕਰੀਏ ਨਿੱਕੀ ਜੀ ਤਬਦੀਲੀ ਕਿ ਹਰ ਸਾਲ ਹੀਟ ਦੇ ਰਿਕਾਰਡ ਟੁੱਟਦੇ ਜਾਂਦੇ ਆ। ਜਿਵੇਂ ਕੱਲ ਸੈਕਰਾਮੈਂਟੋ ਏਰੀਆ ਦੇ ਵਿੱਚ ਇੱਕ ਰਿਕਾਰਡ ਟੁੱਟਿਆ, ਜਾਂ ਇਸੇ ਤਰ੍ਹਾਂ ਦੁਨੀਆ ਭਰ ਦੇ ਵਿੱਚ ਹਰ ਸਾਲ ਥੋੜੇ ਕਰਕੇ ਹੀਟ ਦੇ ਰਿਕਾਰਡ ਟੁੱਟਦੇ ਜਾ ਰਹੇ ਆ। ਉਹਦਾ ਕਾਰਨ ਗਲੋਬਲ ਵਾਰਮਿੰਗ ਵੀ ਹੈ, ਉਹਦੇ ਵਿੱਚ ਆਪਾਂ ਆਵਾਂਗੇ। ਪਰ ਜਿਵੇਂ ਜਿਹੜੀ ਜਿਹੜੀ ਨਾ ਸਹਿਣਯੋਗ ਗਰਮੀ ਹੈ ਜਿਵੇਂ ਵੱਧਦੀ ਹੈ, ਤਾਂ ਉਹਦੇ ਚ ਜਿਹੜੀ ਸਭ ਤੋਂ ਜਿਹੜੀ ਮੇਨ ਸਮੱਸਿਆ ਉਹ ਸਾਡੀਆਂ ਫਸਲਾਂ ਦੀ ਆਉਂਦੀ ਹੈ। ਕਿਉਂਕਿ ਜਦੋਂ ਹੀਟ ਵੱਧਦੀ ਹੈ ਤਾਂ ਆਪਣੇ ਬੂਟੇ ਉਹ ਉਸ ਤਰੀਕੇ ਦੇ ਕਾਰਬੋਹਾਈਡਰੇਟ, ਉਸ ਤਰੀਕੇ ਦੀ ਖੁਰਾਕ ਨਹੀਂ ਪੈਦਾ ਕਰ ਸਕਦੇ ਜਿਹੜੀ ਉਹਨਾਂ ਨੂੰ ਕ੍ਰੌਪ ਨੂੰ ਪਾਲਣ ਵਾਸਤੇ ਕਰਨੀ ਪੈਂਦੀ ਹੈ। ਉਹਨਾਂ ਦੀ ਪਾਣੀ ਨੂੰ ਵਰਤਣ ਦੀ ਸਮਰੱਥਾ ਘਟ ਜਾਂਦੀ ਹੈ, ਪਰ ਪਾਣੀ ਦੀ ਉਹਨਾਂ ਦੀ ਮੰਗ ਹੈ ਜਿਹੜੀ ਉਹ ਪਹਿਲਾਂ ਨਾਲੋਂ ਵੱਧ ਜਾਂਦੀ ਹੈ। ਸੋ ਇਹ ਸਾਰੀਆਂ ਚੀਜ਼ਾਂ ਦੇ ਚਲਦਿਆਂ ਆਪਣੀਆਂ ਫਸਲਾਂ ਦੀ ਜਿਹੜੀ ਰਿਸਰਚ, ਆਪਣੀ ਯੂਨੀਵਰਸਿਟੀ ਦੀ ਰਿਸਰਚ ਦੇ ਆਧਾਰ ਦੇ ਉੱਤੇ ਉਹਨਾਂ ਦੀ ਕਿਸ ਤਰੀਕੇ ਨਾਲ ਸਿੰਚਾਈ ਕਰਨੀ ਹੈ, ਐਵਾਪੋਟ੍ਰਾਂਸਪੀਰੇਸ਼ਨ ਦੇ ਧਿਆਨ ਦੇ ਨਾਲ ਉਹਨਾਂ ਨੂੰ ਕਿਸ ਤਰੀਕੇ ਨਾਲ ਪਾਣੀ ਦੇਣਾ ਹੈ ਉਹਨੂੰ, ਤਾਂ ਕਿ ਉਹਨਾਂ ਦੀ ਪਾਣੀ ਦੀ ਕਮੀ ਨਾ ਹੋਵੇ, ਉਹ ਪਾਣੀ ਦੀ ਸਪਲਾਈ ਬਰਕਰਾਰ ਹੋਵੇ। ਇੱਕ ਤਾਂ ਇਹ ਚੀਜ਼ਾਂ ਨੇ। ਦੂਸਰੀ ਤੁਸੀਂ ਜੀਵ ਜੰਤ ਦੀ ਵੀ ਗੱਲ ਕੀਤੀ, ਆਪਾਂ ਗਾਂਹ ਜਾ ਕੇ ਆਪਾਂ ਗੱਲਬਾਤ ਕਰਾਂਗੇ ਕਿ ਆਪਣਾ ਕਿਵੇਂ ਖਿਆਲ ਰੱਖਣਾ ਹੈ, ਆਪਣੇ ਫਾਰਮ ਵਰਕਰਸ ਦਾ ਕਿੱਦਾਂ ਖਿਆਲ ਰੱਖਣਾ ਹੈ। ਸੋ ਨਿੱਕੀਆਂ ਚੀਜ਼ਾਂ ਨੇ, ਸਾਨੂੰ ਸਭ ਨੂੰ ਪ੍ਰਭਾਵਿਤ ਕਰਦੀਆਂ ਨੇ। ਤੁਸੀਂ ਯੂਰਪ ਦੀ ਗੱਲ ਕੀਤੀ, ਮੈਂ ਕੱਲ ਹੀ ਖਬਰ ਪੜ੍ਹ ਰਿਹਾ ਸੀ। ਪਿਛਲੇ ਸਾਲ ਮੈਂ ਦੱਖਣੀ ਯੂਰਪ ਦੇ ਕਈ ਮੁਲਕਾਂ ਦੇ ਵਿੱਚ ਰਿਹਾ, ਮੈਂ ਖੁਦ ਆਪਣੀ ਅੱਖੀਂ ਦੇਖਿਆ ਪਿਛਲੇ ਸਾਲ ਵੀ ਬਹੁਤ ਰਿਕਾਰਡ ਟੁੱਟੇ ਉੱਥੇ, ਤੇ ਐਤਕੀ ਵੀ ਗ੍ਰੀਸ ਦੇ ਵਿੱਚ, ਸਪੇਨ ਦੇ ਵਿੱਚ, ਇਟਲੀ ਦੇ ਵਿੱਚ, ਦੱਖਣੀ ਫਰਾਂਸ ਦੇ ਵਿੱਚ ਹੀਟ ਦੇ ਰਿਕਾਰਡ ਟੁੱਟ ਰਹੇ ਆ। ਉਹ ਥਾਵਾਂ ਜਿੱਥੇ ਕਦੇ ਪਹਿਲਾਂ ਇੰਨੀ ਗਰਮੀ ਨਹੀਂ ਸੀ। ਸੋ ਉਹਦੇ ਨਾਲ ਜੰਗਲਾਂ ਨੂੰ ਅੱਗਾਂ ਲੱਗਣ ਦੀਆਂ ਸੰਭਾਵਨਾਵਾਂ ਵੀ ਵੱਧ ਜਾਂਦੀਆਂ। ਆਪਣੇ ਕੈਲੀਫੋਰਨੀਆ ਦੇ ਵਿੱਚ ਵੀ ਜੇ ਆਪਾਂ ਵਾਪਸ ਆਈਏ ਤਾਂ ਇਹਨਾਂ ਦਿਨਾਂ ਦੇ ਵਿੱਚ ਹੀਟ ਦੇ ਕਰਕੇ ਹਵਾ ਦੇ ਵਿੱਚ ਨਮੀ ਦੀ ਮਾਤਰਾ ਬਹੁਤ ਹੀ ਘਟ ਜਾਂਦੀ ਹੈ, ਜਿਹਦੇ ਕਰਕੇ ਜੰਗਲਾਂ ਨੂੰ ਅੱਗਾਂ ਲੱਗਣ ਦੀ ਸ਼ੁਰੂਆਤ ਇਹਨਾਂ ਦਿਨਾਂ ਦੇ ਵਿੱਚ ਹੀ ਹੁੰਦੀ ਹੈ। ਸੋ ਉਹਨਾਂ ਚੀਜ਼ਾਂ ਨੂੰ ਲੈ ਕੇ ਵੀ ਆਪਾਂ ਨੂੰ ਕਈ ਜ਼ਿੰਮੇਵਾਰੀਆਂ ਬਣਦੀਆਂ ਨੇ, ਕਈ ਚੀਜ਼ਾਂ ਦਾ ਖਿਆਲ ਰੱਖਣਾ ਪੈਂਦਾ।
ਜੀ, ਬਿਲਕੁਲ। ਤੇ ਜਿਹੜੀਆਂ ਇੱਥੋਂ ਦੀਆਂ ਮੁੱਖ ਫਸਲਾਂ ਨੇ ਡਾਕਟਰ ਸਾਹਿਬ, ਜਿਵੇਂ ਬਦਾਮ ਹੈ ਜਾਂ ਪਿਸਤਾ ਹੈ, ਉਹਨਾਂ ਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਦੀ ਧਿਆਨ ਰੱਖਣ ਦੀ ਲੋੜ ਹੈ? ਕਿਉਂਕਿ ਸਭ ਤੋਂ ਜ਼ਿਆਦਾ ਮਾਰ ਤਾਂ ਜਿਹੜੀ ਆ ਉਹ ਕਿਸਾਨ ਨੂੰ ਇਸ ਪੱਖੋਂ ਪੈ ਰਹੀ ਨੇ ਕਿ ਮੌਸਮ ਜਦੋਂ ਬਦਲਦਾ, ਉਦੋਂ ਆਪਾਂ ਨੂੰ ਇਹ ਚੀਜ਼ਾਂ ਕਈ ਵਾਰੀ ਜਾਂ ਤਾਂ ਕੰਟਰੋਲ 'ਚ ਨਹੀਂ ਹੁੰਦੀਆਂ, ਜਾਂ ਕਈ ਵਾਰੀ ਇਹ ਨਹੀਂ ਪਤਾ ਹੁੰਦਾ ਕਿ ਇਹਨਾਂ ਨੂੰ ਕੰਟਰੋਲ ਦੇ ਵਿੱਚ ਕਿਵੇਂ ਕਰੀਏ। ਜੀ। ਸਾਡੀ ਮੁੱਖ ਫਸਲ, ਪਹਿਲਾਂ ਆਪਾਂ ਬਦਾਮਾਂ ਦੀ ਗੱਲ ਕਰ ਲਈਏ। ਬਦਾਮਾਂ ਦੀ ਫਸਲ ਇਸ ਵੇਲੇ ਹਲ ਸਪਲਿਟ ਤੇ ਹੈ, ਤੇ ਉਸ ਤੋਂ ਬਾਅਦ ਆਪਣੇ ਹਾਰਵੈਸਟ ਦੀ ਤਿਆਰੀ ਜਿਹੜੀ ਹੈ ਉਹ ਚੱਲਣੀ ਹੈ ਜੀ। ਹਲ ਸਪਲਿਟ ਦੇ ਦੌਰਾਨ ਦੇਖੋ, ਪਹਿਲਾਂ ਤਾਂ ਜਦੋਂ ਪਾਣੀ ਦੀ ਇਰੀਗੇਸ਼ਨ ਮੈਨੇਜਮੈਂਟ ਦੀ ਗੱਲ ਕਰੀਏ, ਸਿੰਚਾਈ ਪ੍ਰਬੰਧ ਦੀ ਗੱਲ ਕਰੀਏ, ਹਾਂਜੀ, ਤਾਂ ਹਲ ਸਪਲਿਟ ਤੋਂ ਥੋੜਾ ਚਿਰ ਪਹਿਲਾਂ ਅਸੀਂ ਪਾਣੀ ਦੀ ਕਟੌਤੀ ਕਰਦੇ ਹਾਂ ਹਲਕੀ ਜੀ, ਤਾਂ ਕਿ ਹਲ ਸਪਲਿਟ ਹੈ ਉਹ ਯੂਨੀਫਾਰਮ ਹੋਵੇ, ਇੱਕੋ ਸਮੇਂ ਹਲ ਸਪਲਿਟ ਹੋਵੇ ਸਾਰੇ ਬੂਟੇ ਦੀ ਸਾਰੀ ਛਤਰੀ ਦੇ ਆਲੇ ਦੁਆਲੇ। ਪਰ ਜਦੋਂ ਹਲ ਸਪਲਿਟ ਹੋ ਜਾਂਦਾ ਹੈ, ਹਲਸ ਸਪਲਿਟ ਕਰਨ ਲੱਗ ਜਾਂਦੀਆਂ ਨੇ, ਤਾਂ ਉਸ ਤੋਂ ਬਾਅਦ ਇਹ ਬਹੁਤ ਹੀ ਲਾਜ਼ਮੀ ਹੈ ਕਿ ਉਹ ਜਿਹੜੀ ਆਪਾਂ ਕਟੌਤੀ ਕੀਤੀ ਸੀ ਪਾਣੀ ਦੀ, ਉਹ ਆਪਾਂ ਕਟੌਤੀ ਬਾਹਲੀ ਨਾ ਜਾਰੀ ਰੱਖੀਏ, ਤਾਂ ਪਾਣੀ ਦੀ ਜਿੰਨੀ ਮੰਗ ਹੈ ਬੂਟੇ ਦੀ, ਉਹਦੇ ਨੇੜੇ ਜਾ ਕੇ ਪੂਰੀ ਕਰੀਏ ਮੰਗ। ਪਹਿਲੀ ਤਾਂ ਗੱਲ ਇਹ ਹੈ, ਕਿਉਂਕਿ ਹਲ ਸਪਲਿਟ ਤੋਂ ਲੈ ਕੇ ਹਾਰਵੈਸਟਿੰਗ ਤੱਕ ਬੂਟੇ ਦੀ ਜਿੰਨੀ ਵੀ ਮੰਗ ਹੈਗੀ ਹੈ, ਉਹਦੇ ਨੇੜੇ ਤੇੜੇ ਉਹਦੀ ਪੂਰਤੀ ਕਰਨਾ ਬਣਦਾ। ਜੇ ਆਪਾਂ ਜ਼ਿਆਦਾ ਸਟ੍ਰੈਸ ਦੇਵਾਂਗੇ ਪਾਣੀ ਦਾ, ਜਿਸ ਤਰੀਕੇ ਨਾਲ ਹਲ ਸਪਲਿਟ ਤੋਂ ਪਹਿਲਾਂ ਦਿੰਦੇ ਆ, ਜੇ ਓਨਾ ਹੀ ਸਟ੍ਰੈਸ ਆਪਾਂ ਜਾਰੀ ਰੱਖਾਂਗੇ ਤਾਂ ਬੂਟਾ ਜਿਹੜਾ ਉਹ ਜ਼ਿਆਦਾ ਸਟ੍ਰੈਸ ਦੇ ਵਿੱਚ ਚਲਾ ਜਾਊਗਾ। ਪਹਿਲੀ ਤਾਂ ਗੱਲ ਇਹ ਹੈ। ਹੁਣ ਉਹਦੇ ਵਿੱਚ ਇੱਕ ਹੋਰ ਚੀਜ਼ ਹੈ ਜਿਹਨੂੰ ਆਪਾਂ ਕਹਿ ਰਹੇ ਹਾਂ ਦੁਚਿੱਤੀ ਜਾਂ ਦੁਬਿਧਾ, ਇਹ ਬਣ ਜਾਂਦੀ ਹੈ ਕਿ ਹਲ ਸਪਲਿਟ ਦੇ ਦੌਰਾਨ ਹੀ ਜਦੋਂ ਉਹਨਾਂ ਦਾ ਹਲਸ ਖੁੱਲਦੀਆਂ ਨੇ, ਤਾਂ ਉਹਦੇ ਅੰਦਰ ਉੱਲੀ ਲੱਗਣ ਦੀ ਸੰਭਾਵਨਾ ਵੀ ਵੱਧ ਜਾਂਦੀ ਹੈ, ਜਿਹਨੂੰ ਆਪਾਂ ਹਲ ਰੌਟ ਬਿਮਾਰੀਆਂ ਕਹਿ ਦਿੰਦੇ ਹਾਂ। ਉਹ ਕੁਛ ਫੰਗਸ ਨੇ, ਜਿਵੇਂ ਰਾਈਜ਼ੋਪਸ ਹੈ, ਮੋਨੀਲੀਨੀਆ, ਐਸਪਰਜਿਲਸ ਹੈ। ਸੋ ਇਹ 3-4 ਤਰ੍ਹਾਂ ਦੀਆਂ ਫੰਗਸ ਨੇ, ਉਹ ਇਸੇ ਟਾਈਮ ਦੇ ਉੱਤੇ ਉਹ ਵੀ ਬੂਟੇ ਦੇ ਉੱਤੇ ਮਾਰ ਕਰਦੀਆਂ ਨੇ। ਇਸ ਕਰਕੇ ਬੂਟੇ ਨੂੰ ਲੋੜ ਤੋਂ ਜ਼ਿਆਦਾ ਪਾਣੀ ਨਾ ਦਿੱਤਾ ਜਾਵੇ। ਖਾਸ ਤੌਰ ਤੇ ਜਿਨ੍ਹਾਂ ਬੂਟਿਆਂ ਦੇ ਹੇਠਾਂ ਸਪ੍ਰਿੰਕਲਰ ਚੱਲਦੇ ਆ, ਜਦੋਂ ਫੁਹਾਰਾ ਚੱਲਦਾ ਨਾ ਬੂਟੇ ਦੀ ਛਤਰੀ ਦੇ ਹੇਠਾਂ, ਤਾਂ ਉਸ ਫੁਹਾਰੇ ਦੇ ਨਾਲ ਜਿਹੜੇ ਤੁਪਕੇ ਨੇ ਪਾਣੀ ਦੇ, ਉਹ ਬੂਟੇ ਦੀ ਛਤਰੀ ਦੇ ਵਿੱਚ ਉੱਪਰ ਤੱਕ ਪਹੁੰਚਦੇ ਆ, ਤੇ ਉਹਨਾਂ ਦੇ ਨਾਲ ਛਤਰੀ ਦੇ ਵਿੱਚ ਨਮੀ ਬਰਕਰਾਰ ਹੁੰਦੀ ਹੈ। ਉਹ ਨਮੀ ਫਿਰ ਇਹਨਾਂ ਉੱਲੀਆਂ ਨੂੰ ਅਟੈਕ ਕਰਨ ਦੇ ਵਿੱਚ ਮਦਦ ਕਰਦੀ ਹੈ। ਇਸ ਕਰਕੇ ਲੋੜ ਤੋਂ ਜ਼ਿਆਦਾ ਪਾਣੀ ਜਾਂ ਫੁਹਾਰੇ ਲਗਾਤਾਰ ਚਲਾਈ ਜਾਣੇ ਲੰਬੀ ਦੇਰ ਵਾਸਤੇ, ਉਹ ਚੀਜ਼ ਆਪਾਂ ਨੂੰ ਨਹੀਂ ਚਾਹੀਦੀ। ਸੋ ਇਸ ਕਰਕੇ ਮਾਹਰ ਕਹਿੰਦੇ ਆ ਕਿ ਹਲ ਸਪਲਿਟ ਤੋਂ ਪਹਿਲਾਂ ਜਿੰਨੀ ਕਟੌਤੀ ਨਹੀਂ, ਪਰ ਹਲਕੀ ਜਿਹੀ ਕਟੌਤੀ, ਹਲਕਾ ਜਿਹਾ ਪਾਣੀ ਇਸ ਤਰੀਕੇ ਨਾਲ ਰੱਖ ਕੇ ਲਾਉਣਾ ਚਾਹੀਦਾ ਹੈ ਕਿ ਬੂਟੇ ਦੇ ਵਿੱਚ ਜ਼ਿਆਦਾ ਨਮੀ ਨਾ ਹੋਵੇ। ਸੋ ਇੱਕ ਤਾਂ ਗੱਲ ਇਹ ਜਿਹੜੀ ਆਪਾਂ ਨੂੰ ਬਿਮਾਰੀਆਂ ਤੋਂ ਬਚਣ ਦੇ ਵਾਸਤੇ ਕਰਨੀ ਚਾਹੀਦੀ ਹੈ। ਪਰ ਇਹਦੇ ਨਾਲ ਦੀ ਨਾਲ ਮੈਂ ਇਹ ਵੀ ਕਹਿ ਰਿਹਾ ਕਿ ਇਹ ਸਾਰੀਆਂ ਚੀਜ਼ਾਂ ਦਾ ਧਿਆਨ ਜਦੋਂ ਅਸੀਂ ਯੂਨੀਵਰਸਿਟੀ ਦੇ ਰਾਹੀਂ, ਯੂਨੀਵਰਸਿਟੀ ਦੀ ਰეკਮੈਂਡੇਸ਼ਨਸ ਦੀ ਗੱਲ ਕਰਦੇ ਹਾਂ, ਤਾਂ ਇਵੈਪੋਟ੍ਰਾਂਸਪੀਰੇਸ਼ਨ ਇੱਕ ਸ਼ਬਦ ਹੁੰਦਾ ਹੈ, ਜਿਹੜੀ ਬੂਟੇ ਦੀ ਵਾਸ਼ਪੀਕਰਨ, ਬੂਟੇ ਦੀ ਵਾਸ਼ਪੀਕਰਨ ਦੀ ਮਿੱਥੀ ਮਾਤਰਾ ਦੇ ਹਿਸਾਬ ਦੇ ਨਾਲ ਹੀ ਪਾਣੀ ਆਪਾਂ ਨੂੰ ਲਾਉਣਾ ਚਾਹੀਦਾ। ਔਰ ਇਹਦੇ ਵਾਸਤੇ ਯੂਨੀਵਰਸਿਟੀ ਦੇ ਪ੍ਰੋਪਰ ਮਾਡਲਸ ਨੇ। ਤੁਸੀਂ ਆਪਣੇ PCA ਦੇ ਨਾਲ ਗੱਲ ਕਰੋ, ਆਪਣੇ ਕੰਸਲਟੈਂਟਸ ਦੇ ਨਾਲ ਗੱਲ ਕਰੋ, ਮਾਹਿਰ ਤੁਹਾਨੂੰ ਦੱਸਣਗੇ ਕਿ ਕਿਸ ਤਰੀਕੇ ਦੇ ਨਾਲ ਉਹ ਪੂਰੀ ਮਿਣਵੀਂ ਮਾਤਰਾ ਅਸੀਂ ਬੂਟੇ ਨੂੰ ਪਾਣੀ ਦੀ ਲਾ ਸਕਦੇ ਹਾਂ। ਪਿਸਤਿਆਂ ਦੀ ਜੇ ਗੱਲ ਕਰੀਏ, ਤਾਂ ਪਿਸਤਿਆਂ ਦੇ ਵਿੱਚ ਆਉਣ ਵਾਲੇ ਜਿਹੜੇ 15-20 ਦਿਨ ਨੇ, ਖਾਸ ਤੌਰ ਤੇ ਅਗਸਤ ਦੇ ਪਹਿਲੇ 10 ਦਿਨ, ਉਹ ਅੱਗਾ ਪਿੱਛਾ ਹੋ ਜਾਂਦਾ ਹਰ ਸੀਜ਼ਨ ਦੇ ਵਿੱਚ, ਪਰ ਅਗਸਤ ਦੇ ਪਹਿਲੇ 10 ਦਿਨ ਇਸ ਤਰ੍ਹਾਂ ਦੇ ਹੁੰਦੇ ਆ ਕਿ ਉਦੋਂ ਕਈ ਬਾਗਾਂ ਦੇ ਵਿੱਚ ਆਲਟਰਨੇਰੀਆ ਵਰਗੀਆਂ ਬਿਮਾਰੀਆਂ, ਉੱਲੀਆਂ, ਉਹ ਵੀ ਉੱਲੀ ਦੀ ਹੀ ਕਿਸਮ ਹੈ, ਉਹਦੀ ਮਾਰ ਕਾਫੀ ਜ਼ਿਆਦਾ ਪੈਂਦੀ ਹੈ। ਇਸ ਕਰਕੇ ਯੂਨੀਵਰਸਿਟੀ ਦੀ ਰეკਮੈਂਡੇਸ਼ਨ ਹੈ ਕਿ ਜੇਕਰ ਪਿਛਲੇ ਸਾਲਾਂ ਦੇ ਵਿੱਚ ਤੁਹਾਡੇ ਆਲਟਰਨੇਰੀਆ ਦੀ ਸਮੱਸਿਆ ਆਈ ਹੈ, ਤਾਂ ਤੁਸੀਂ ਅਗਸਤ ਦੇ ਪਹਿਲੇ 10 ਦਿਨ ਪਾਣੀ ਥੋੜਾ ਜਿਹਾ ਕਟੌਤੀ ਕਰਕੇ, ਜ਼ਿਆਦਾ ਨਹੀਂ ਪਰ ਹਲਕੀ ਜਿਹੀ ਕਟੌਤੀ ਕਰਕੇ, ਜੇ ਹੀਟ ਵੇਵ ਚੱਲਦੀ ਹੈ ਪਾਣੀ ਤਾਂ ਘਟਾਇਆ ਜਾਵੇ ਜਾਂ ਵੈਸੇ ਨਹੀਂ, ਕਿਉਂਕਿ ਜਦੋਂ ਪਾਣੀ ਅਸੀਂ 100% ਬੂਟੇ ਦੀ ਪਾਣੀ ਦੀ ਮਾਤਰਾ ਪੂਰੀ ਕਰਦੇ ਹਾਂ, ਤਾਂ ਉਹਦੇ ਨਾਲ ਬਹੁਤ ਸਾਰੇ ਬਾਗ ਇਹੋ ਜਿਹੇ ਨੇ ਜਿਨ੍ਹਾਂ ਦੇ ਵਿੱਚ ਬੂਟੇ ਦੀਆਂ ਛਤਰੀਆਂ ਵੱਡੀਆਂ ਨੇ, ਜਿੱਥੇ ਜ਼ਿਆਦਾ ਕਹਿ ਲਓ ਕਿ ਵੈਂਟੀਲੇਸ਼ਨ ਨਹੀਂ ਹੁੰਦੀ, ਕਈਆਂ ਬਾਗਾਂ ਦੇ ਵਿੱਚ ਹਵਾ ਜ਼ਿਆਦਾ ਨਹੀਂ ਲੰਘਦੀ ਬੂਟਿਆਂ ਦੇ ਵਿੱਚੋਂ ਦੀ, ਤਾਂ ਉੱਥੇ ਇਸ ਤਰ੍ਹਾਂ ਦੀਆਂ ਉੱਲੀਆਂ ਸਿਰ ਚੁੱਕ ਸਕਦੀਆਂ ਨੇ, ਖਾਸ ਤੌਰ ਤੇ ਆਲਟਰਨੇਰੀਆ ਵਰਗੀਆਂ। ਸੋ ਉਹਨਾਂ ਬਾਗਾਂ ਦੇ ਵਿੱਚ ਆਪਾਂ ਨੂੰ ਇਹ ਖਿਆਲ ਰੱਖਣਾ ਚਾਹੀਦਾ ਕਿ ਹਲਕੀ ਜਿਹੀ ਕਟੌਤੀ, ਹਲਕਾ ਜਿਹਾ ਪਾਣੀ, 100% ਤੋਂ ਥੋੜਾ ਜਿਹਾ ਘੱਟ ਜਿਹੜਾ ਉਹ ਪਾਣੀ ਲਾਇਆ ਜਾਵੇ, ਤਾਂ ਕਿ ਉਹ ਉੱਲੀ ਦੀਆਂ ਬਿਮਾਰੀਆਂ ਉਹ ਜੰਮ ਨਾ ਸਕਣ ਬੂਟੇ। ਜੀ। ਤੇ ਇਸੇ ਦਰਮਿਆਨ ਜੇ ਆਪਾਂ ਸੰਤਰਿਆਂ ਦੀ ਗੱਲ ਕਰੀਏ ਡਾਕਟਰ ਸਾਹਿਬ, ਸੰਤਰਿਆਂ ਦੀ ਫਸਲ ਹੈ ਜਿਹੜੀ, ਜੇ ਤੇ ਇਹਨੂੰ ਹੀਟ ਵੇਵ ਤੋਂ ਕਿਵੇਂ ਬਚਾਇਆ ਜਾ ਸਕਦਾ? ਇੱਕ ਚੀਜ਼ ਜਿਹੜੀ, ਹੀਟ ਵੇਵ ਦੇ ਕਈ ਤਰ੍ਹਾਂ ਦੇ ਅਸਰ ਹੁੰਦੇ ਆ। ਪਹਿਲਾ ਤਾਂ ਅਸਰ ਹੀਟ ਵੇਵ ਦਾ ਹੁੰਦਾ ਹੈ ਕਿ ਜਿਹੜੀ ਬੂਟੇ ਦੀ ਪਾਣੀ ਦੀ ਮਾਤਰਾ, ਉਹਨੂੰ ਬੂਟੇ ਨੂੰ ਵੱਧ ਚਾਹੀਦੀ ਹੁੰਦੀ ਹੈ, ਤੇ ਅਕਸਰ ਪਾਣੀ ਘਟ ਜਾਂਦਾ,
ਜੀ ਪਾਣੀ ਘਟਣ ਦੇ ਨਾਲ ਬੂਟੇ ਨੂੰ ਡੀਹਾਈਡਰੇਸ਼ਨ ਹੋ ਜਾਂਦੀ ਹੈ, ਜਿਵੇਂ ਆਪਾਂ ਨੂੰ ਵੀ ਹੋ ਜਾਂਦੀ ਹੈ ਜਦੋਂ ਬਾਹਲੀ ਗਰਮੀ ਲੱਗ ਜੇ ਤਾਂ ਡੀਹਾਈਡਰੇਸ਼ਨ ਹੋ ਜਾਂਦੀ ਹੈ। ਬਿਲਕੁਲ ਸੋ ਪਹਿਲਾਂ ਤਾਂ ਅਸਰ ਹੁੰਦਾ ਡੀਹਾਈਡਰੇਸ਼ਨ ਦਾ, ਠੀਕ ਕਿ ਹੈ। ਬੂਟੇ ਨੂੰ ਜਿੰਨੀ ਮਿਕਦਾਰ ਪਾਣੀ ਦੀ ਚਾਹੀਦੀ ਹੈ ਉਨੀ ਨਾ ਮਿਲੇ ਤਾਂ ਉਹ ਬੂਟਾ ਡੀਹਾਈਡਰੇਟ ਹੋ ਕੇ ਉਹਦੇ ਫਲ ਝੜ ਸਕਦੇ ਆ, ਜੇ ਕਿਤੇ ਕੋਈ ਬੂਟਾ ਫੁੱਲਾਂ ਤੇ ਤਾਂ ਫੁੱਲ ਝੜ ਸਕਦੇ ਆ। ਦੂਜਾ ਜਿਹੜਾ ਅਸਰ ਹੁੰਦਾ ਕਿ ਬੂਟਾ ਆਪਣੇ ਆਪ ਭੁੱਖਮਰੀ ਦਾ ਸ਼ਿਕਾਰ ਹੋ ਜਾਂਦਾ। ਭੁੱਖਮਰੀ ਸ਼ਬਦ ਮੈਂ ਵਰਤ ਰਿਹਾ ਕਿ ਬੂਟੇ ਦਾ ਕੰਮ ਹੈ ਸੂਰਜ ਦੀ ਰੋਸ਼ਨੀ ਵਰਤ ਕੇ, ਧਰਤੀ ਵਿੱਚੋਂ ਪਾਣੀ ਵਰਤ ਕੇ ਤੇ ਇਹ ਸਾਰੀਆਂ ਚੀਜ਼ਾਂ ਦੇ ਨਾਲ ਉਹਨੇ ਆਪਣਾ ਫੂਡ ਪੈਦਾ ਕਰਨਾ। ਅਸੀਂ ਨਾ ਮੇਰੇ ਮਾਫ ਕਰਨਾ, ਮੈਂ ਤੁਹਾਡੀ ਗੱਲ ਰੋਕਤੀ, ਮੈਨੂੰ ਯਾਦ ਆ ਗਿਆ ਪ੍ਰਕਾਸ਼ ਸੰਸਲੇਸ਼ਨ ਕਿਰਿਆ। ਇਹ ਕੀ ਹੁੰਦੀ? ਪੜ੍ਹਦੇ ਰਹੇ ਆਪਾਂ, ਮੇਰੇ ਯਾਦ ਆ ਹਾਲੇ ਤੱਕ। ਬਿਲਕੁਲ ਇਹਦੇ ਇਹ ਤਿੰਨ ਹਿੱਸੇ ਨੇ ਤੇ 5 ਨੰਬਰਾਂ ਦਾ ਸਵਾਲ ਹੁੰਦਾ ਸੀ। ਬਿਲਕੁਲ ਤੇ ਉਹ ਜਿਵੇਂ ਤੁਸੀਂ ਡਿਫਾਈਨ ਕੀਤਾ, ਜਦ ਤੁਸੀਂ ਤਾਂ ਡਾਕਟਰ ਹੋ, ਤੇ ਪਰ ਵਿਦਿਆਰਥੀ ਕਈ ਵਾਰੀ ਇਸ ਤਰ੍ਹਾਂ ਨਹੀਂ ਡਿਫਾਈਨ ਕਰ ਪਾਉਂਦਾ, ਤਾਂ ਫਿਰ ਜੇ 3 ਲੱਗ ਜਾਣੇ ਜਦੋਂ ਬਾਅਦ ਦੇ ਵਿੱਚ ਸ਼ੀਟ ਚੈੱਕ ਕਰਨੀ, ਤਾਂ ਫਿਰ ਆ ਗਿਆ ਹੋਣਾ ਵੀ ਚੱਲ ਬਹੁਤ ਆ, ਪ੍ਰਕਾਸ਼ ਸੰਸਲੇਸ਼ਨ ਚੋਂ ਵੀ 3 ਆ ਗਏ। ਚਲ ਤੁਸੀਂ ਹਾਂਜੀ ਦੇਖੋ, ਪ੍ਰਕਾਸ਼ ਸੰਸਲੇਸ਼ਨ ਕੋਈ ਬਹੁਤੀ ਕੋਈ ਕੰਪਲੈਕਸ ਚੀਜ਼ ਨਹੀਂ ਹੈਗੀ। ਹਾਂਜੀ ਜੇ ਉਹਨੂੰ ਬੇਸਿਕ ਤੌਰ ਤੇ ਸਮਝਿਆ ਜਾਵੇ ਤਾਂ ਕਿ ਇਹ 3 ਚੀਜ਼ਾਂ ਨੇ। ਇੱਕ ਤਾਂ ਸੂਰਜ ਦੀ ਰੋਸ਼ਨੀ ਨੂੰ ਵਰਤਣਾ ਬੂਟੇ ਨੇ, ਤੇ ਹਵਾ ਦੇ ਵਿੱਚੋਂ ਕਾਰਬਨ ਡਾਈਆਕਸਾਈਡ ਨੂੰ ਵਰਤ ਕੇ, ਤੇ ਤੀਜੀ ਚੀਜ਼ ਹੈ ਜਿਹੜੀ ਧਰਤੀ ਦੇ ਵਿੱਚੋਂ ਪਾਣੀ ਲੈ ਕੇ। 3 ਚੀਜ਼ਾਂ, ਪਾਣੀ, ਕਾਰਬਨ ਡਾਈਆਕਸਾਈਡ ਤੇ ਪ੍ਰਕਾਸ਼ ਰੋਸ਼ਨੀ, ਇਹਨਾਂ ਤਿੰਨਾਂ ਨੂੰ ਵਰਤ ਕੇ ਸ਼ੂਗਰਸ ਬਣਾਉਣੀਆਂ ਬੂਟੇ ਨੇ। ਹੁਣ ਦੇਖੋ, ਇਹਨਾਂ ਦਿਨਾਂ ਦੇ ਵਿੱਚ ਧੁੱਪ ਦੀ ਕੋਈ ਕਮੀ ਨਹੀਂ, ਧੁੱਪ ਪੂਰੀ ਪੈਂਦੀ ਹੈ, ਸਗੋਂ ਲੋੜ ਤੋਂ ਜ਼ਿਆਦਾ ਪੈਂਦੀ ਹੈ। ਦੂਜੀ, ਕਾਰਬਨ ਡਾਈਆਕਸਾਈਡ ਦੀ ਮਾਤਰਾ ਹਵਾ ਦੇ ਵਿੱਚ ਉਹ ਹੈਗੀ ਹੈ, ਉਹ ਬੂਟੇ ਨੇ ਲੈ ਹੀ ਲੈਣੀ ਹੈ। ਪਰ ਜਿਹੜੀ ਚੀਜ਼ ਲਿਮਿਟਿੰਗ ਹੈ, ਜਿਹੜੀ ਚੀਜ਼ ਬੂਟੇ ਦੇ ਝਾੜ ਦੇ ਉੱਤੇ ਅਸਰ ਪਾ ਸਕਦੀ ਹੈ, ਉਹ ਫਿਰ ਪਾਣੀ ਹੈ। ਤਿੰਨਾਂ ਦੇ ਵਿੱਚੋਂ ਪਾਣੀ ਅਕਸਰ ਘਟ ਜਾਂਦਾ ਹੈ। ਸੋ ਜੇ ਪਾਣੀ ਬੂਟੇ ਦਾ ਬਰਕਰਾਰ ਰੱਖਿਆ ਜਾਵੇ ਤਾਂ ਉਹ ਫਿਰ ਬੂਟੇ ਨੂੰ ਖੁਰਾਕ ਬਣਾਉਣ ਦੇ ਵਿੱਚ ਕਮੀ ਨਹੀਂ ਆਉਂਦੀ। ਅਕਸਰ ਸਮੱਸਿਆ ਇਹੀ ਹੁੰਦੀ ਹੈ ਕਿ ਬੂਟੇ ਨੂੰ ਖੁਰਾਕ ਬਣਾਉਣ ਦੇ ਵਿੱਚ ਕਮੀ ਆਉਂਦੀ ਹੈ, ਤੇ ਬੂਟਾ ਜਿਹੜੇ ਆਪਣੇ ਰੋਜ਼ਮर्रा ਦੇ ਉਹਦੇ ਅੰਦਰਲੇ ਜੋ ਵੀ ਚੱਲਦੇ ਨੇ ਪ੍ਰੋਸੀਜਰ, ਉਹਨਾਂ ਨੂੰ ਮੇਨਟੇਨ ਕਰਨ ਵਾਸਤੇ ਹੀ ਰੁੱਝ ਜਾਂਦਾ। ਫਿਰ ਉਹ ਜਿੰਨੀ ਵੀ ਫੂਡ ਬਣਾਉਂਦਾ ਉਹਦਾ ਆਪਣਾ ਹੀ ਨਹੀਂ ਸਰਦਾ, ਫਿਰ ਉਹ ਫਸਲ ਕਿੱਥੋਂ ਪਾਲੇ। ਇਸੇ ਕਰਕੇ ਇਹਨਾਂ ਦਿਨਾਂ ਦੇ ਵਿੱਚ ਜਦੋਂ ਜ਼ਿਆਦਾ ਹੀਟ ਵੇਵ ਆ ਜਾਂਦੀ ਹੈ ਤਾਂ ਫਲ ਝੜਨ ਲੱਗ ਜਾਂਦੇ ਆ ਜਾਂ ਫੁੱਲ ਝੜਨ ਲੱਗ ਜਾਂਦੇ ਆ। ਤੇ ਤੀਜੀ ਜਿਹੜੀ ਚੀਜ਼ ਹੈ, ਜਿਹੜੀ ਸਿਟਰਸ ਦੇ ਉੱਤੇ ਖਾਸ ਤੌਰ ਤੇ ਲਾਗੂ ਹੁੰਦੀ ਹੈ, ਉਹ ਹੈਗਾ ਸਿੱਧਾ ਜਿਹੜਾ ਹੀਟ ਦਾ ਇਫੈਕਟ ਹੈ। ਸਿੱਧਾ ਮਤਲਬ ਜਦੋਂ ਬਾਹਲੀ ਜ਼ਿਆਦਾ ਧੁੱਪ ਹੈ ਤੇ ਹਵਾ ਦੇ ਵਿੱਚ ਨਮੀ ਬਿਲਕੁਲ ਵੀ ਨਹੀਂ ਹੈਗੀ, ਤੇ ਤਾਪਮਾਨ ਬਹੁਤ ਜ਼ਿਆਦਾ ਹੈ, ਤੇ ਉਹਦੇ ਨਾਲ ਜਿਹੜਾ ਬੂਟੇ ਦੇ ਉੱਤੇ ਛੋਟਾ ਜਿਹਾ ਕੋਈ ਫਲ ਬਣ ਰਿਹਾ, ਉਹ ਫਲ ਦੀ ਉੱਤੋਂ ਸਕਿਨ ਉਹ ਖਰਾਬ ਹੋ ਜਾਂਦੀ ਹੈ, ਉਹ ਸੜ ਜਾਂਦੀ ਹੈ। ਜੇ ਕਿਸੇ ਬੂਟੇ ਨੂੰ ਫੁੱਲ ਆਏ ਆ ਤਾਂ ਫੁੱਲ ਸੜ ਜਾਂਦੇ ਆ, ਤੇ ਉਹ ਸੜ ਕੇ ਉਹ ਫਿਰ ਖਰਾਬ ਹੋ ਜਾਂਦੇ ਆ, ਉਹਦੀ ਮਾਰਕੀਟੇਬਿਲਿਟੀ ਨਹੀਂ ਰਹਿੰਦੀ ਸਿਟਰਸ ਦੇ ਵਿੱਚ। ਇਸ ਕਰਕੇ ਇਹਨਾਂ ਦਿਨਾਂ ਦੇ ਵਿੱਚ ਇਹ ਚੀਜ਼ ਯਕੀਨੀ ਬਣਾਉਣੀ ਚਾਹੀਦੀ ਹੈ ਕਿ ਸਿਟਰਸ ਦੇ ਬੂਟਿਆਂ ਦੇ ਉੱਤੇ ਲੇਪ, ਜਿਸ ਤਰ੍ਹਾਂ ਕੁਛ ਪ੍ਰੋਡਕਟਸ ਨੇ, ਕੈਓਲਿਨ ਕਲੇ ਹੁੰਦੀ ਹੈ, ਉਹਦੇ ਕਈ ਤਰ੍ਹਾਂ ਦੇ ਬ੍ਰਾਂਡ ਆਉਂਦੇ ਨੇ। ਕੈਓਲਿਨ ਕਲੇ ਦਾ ਲੇਪ ਉਹ ਅਕਸਰ ਕਰਦੇ ਨੇ ਕਿਸਾਨ, ਉਹ ਮਹੀਨੇ ਦੇ ਵਿੱਚ ਇੱਕ ਵਾਰੀ ਕਰਦੇ ਨੇ। ਜੇ ਕਿਤੇ ਮੀਂਹ ਪਵੇ ਜਾਂ ਵੀਅਰ ਆਊਟ ਹੋ ਜੇ ਤਾਂ ਫਿਰ ਉਹਨੂੰ ਦੁਬਾਰਾ ਕਰਨੀ ਪੈਂਦੀ ਹੈ। ਇੱਕ ਤਾਂ ਇਹ ਯਕੀਨੀ ਬਣਾਓ ਕਿ ਉਹਦੇ ਉੱਤੇ ਇਸ ਤਰ੍ਹਾਂ ਦਾ ਲੇਪ ਕਿਸੇ ਤਰੀਕੇ ਦਾ ਕੀਤਾ ਜਾਵੇ, ਜਾਂ ਇੱਕ ਦੋ ਹੋਰ ਇਹੋ ਜਿਹੇ ਪ੍ਰੋਡਕਟ ਆਉਂਦੇ ਨੇ ਜਿਵੇਂ ਐਂਟੀ ਸਟ੍ਰੈਸ 550 ਹੈ। ਜੇ ਤੁਹਾਨੂੰ ਲੱਗਦਾ ਕਿ ਬੂਟੇ ਜ਼ਿਆਦਾ ਉਹਨਾਂ ਦੇ ਪੱਤੇ ਡਿੱਗ ਰਹੇ ਨੇ, ਮੁਰਝਾ ਰਹੇ ਨੇ, ਤਾਂ ਫਿਰ ਤੁਸੀਂ ਉੱਦਾਂ ਦੇ ਪ੍ਰੋਡਕਟਸ ਯੂਜ਼ ਕਰ ਸਕਦੇ ਹੋ। ਉਹ ਪ੍ਰੋਡਕਟਸ ਕੀ ਕਰਦੇ ਨੇ, ਬੂਟੇ ਦੇ ਉੱਤੇ ਲੇਪ ਕਰ ਦਿੰਦੇ ਨੇ, ਤੇ ਬੂਟੇ ਨੂੰ ਇਹ ਜਿਹੜੇ ਆਪਾਂ ਜਿਹਨੇ ਅਸਰ ਦੀ ਗੱਲ ਕੀਤੀ, ਉਹਨਾਂ ਅਸਰਾਂ ਤੋਂ ਬਚਾ ਲੈਂਦੇ ਆ। ਜੀ। ਤੇ ਹੁਣ ਆਪਾਂ ਗੱਲ ਕਰੀਏ ਘਰੇਲੂ ਬਗੀਚੀ ਦੀ, ਡਾਕਟਰ ਸਾਹਿਬ, ਕਿਉਂਕਿ ਪੰਜਾਬੀ ਰੇਡੀਓ ਐਸੇ ਤੇ ਵੈਸੇ ਵੀ ਜਿਹੜੇ ਬਾਗ ਬਗੀਚੀ ਦਾ ਇੱਕ ਪ੍ਰੋਗਰਾਮ ਹੈ, ਤੇ ਉਹਦੇ 'ਚ ਵੀ ਬਹੁਤ ਸਾਰੇ ਜਿਹੜੇ ਦਰਸ਼ਕ ਨੇ ਉਹਨਾਂ ਦਾ ਇਹ ਸਵਾਲ ਹੁੰਦਾ ਕਿ ਹੁਣ ਜਿਹੜੀ ਰੁੱਤ ਚੱਲ ਰਹੀ ਹੈ, ਇਸ ਰੁੱਤ ਦੇ ਵਿੱਚ ਫਲ ਵੀ ਲੱਗਦਾ, ਫੁੱਲ ਵੀ ਲੱਗਦਾ, ਪਰ ਸਿਰੇ ਨਹੀਂ ਚੜ੍ਹਦਾ। ਫੁੱਲ ਵੀ ਟੁੱਟ ਜਾਂਦੇ ਆ ਤੇ ਫਲ ਵੀ, ਜੇ ਮੰਨ ਲਓ ਕੱਦੂ ਲੱਗਿਆ ਛੋਟਾ ਜਿਹਾ ਹੋ ਕੇ ਟੁੱਟ ਗਿਆ, ਉਹ ਸਿਰੇ ਨਹੀਂ ਚੜ੍ਹਦਾ। ਉਹਦਾ ਕਾਰਨ ਕੀ ਹੈ, ਤੇ ਉਹ ਮਤਲਬ ਉਹਦਾ ਹੱਲ ਕੀ ਹੈ? ਇਹ ਜਿਵੇਂ ਆਪਾਂ ਪਹਿਲਾਂ ਗੱਲ ਕਰਕੇ ਹਟੇ ਹਾਂ, ਇੱਕ ਤਾਂ ਇਹ ਸਿੱਧੇ ਇਫੈਕਟ ਹੋ ਗਏ। ਫੁੱਲਾਂ ਦੇ ਵਿੱਚ ਮੈਂ ਅਕਸਰ ਦੇਖਿਆ, ਆਪਣੇ ਵੀ ਘਰ ਦੇ ਬੈਕਯਾਰਡ ਦੇ ਵਿੱਚ ਮੈਂ ਦੇਖਦਾ ਕੱਦੂਆਂ ਨੂੰ, ਹੋਰ ਵੇਲਾਂ ਨੂੰ ਫੁੱਲ ਲੱਗੇ, ਤੇ ਉਹ ਫੁੱਲ ਜਦੋਂ ਸਿੱਧੀ ਗਰਮੀ ਪੈਂਦੀ ਹੈ, ਨਮੀ ਘੱਟ ਹੈ, ਇਮਿਊਨਿਟੀ ਹੈ ਨਹੀਂ ਬਿਲਕੁਲ ਵੀ, ਤੇ ਉਹਨਾਂ ਦੇ ਨਾਲ ਉਹ ਫੁੱਲ ਝੜ ਜਾਂਦੇ ਆ ਜਾਂ ਕੁਮਲਾ ਜਾਂਦੇ ਆ, ਮੁਰਝਾ ਜਾਂਦੇ ਆ। ਤੇ ਇਵੇਂ ਹੀ ਫਲਾਂ ਦੇ ਨਾਲ ਹੁੰਦਾ, ਫਲ ਡਿੱਗ ਪੈਂਦੇ ਆ। ਦੂਜੀ ਚੀਜ਼ ਜਿਹੜੀ ਇਹ ਮੈਂ ਦੱਸੀ ਸੀ ਕਿ ਜਦੋਂ ਉਹਨਾਂ ਨੂੰ, ਬੂਟੇ ਨੂੰ ਪਾਣੀ ਪੂਰਾ ਨਹੀਂ ਪੈਂਦਾ, ਉਹਦੀ ਪਾਣੀ ਦੀ ਮੰਗ ਬੂਟੇ ਦੀ ਵੱਧ ਗਈ ਤੇ ਆਪਾਂ ਥੋੜਾ ਪਿੱਛੇ ਰਹਿ ਗਏ, ਤੇ ਉਹਦੇ ਨਾਲ ਬੂਟੇ ਦੇ ਵਿੱਚ ਇੰਨੀ ਖੁਰਾਕ ਨਹੀਂ ਹੁੰਦੀ, ਉਹਦੀ ਸਮਰੱਥਾ ਆਪਣੇ ਫੁੱਲਾਂ ਨੂੰ ਜਾਂ ਫਲਾਂ ਨੂੰ ਪਾਲਣ ਦੀ ਸਮਰੱਥਾ ਨਹੀਂ ਹੁੰਦੀ। ਇਸੇ ਕਰਕੇ ਉਹ ਛੋਟੇ ਜਿਹੇ ਫਲ ਲੱਗ ਵੀ ਜਾਂਦੇ ਆ ਤਾਂ ਉਹ ਝੜ ਜਾਂਦੇ ਆ, ਕਿਉਂਕਿ ਉਹਨਾਂ ਨੂੰ ਪਾਲ ਪੋਸ ਕੇ ਵੱਡਾ ਕਰਨਾ,
ਉਹ ਬੂਟੇ ਦੇ ਵੱਸ 'ਚ ਨਹੀਂ ਰਹਿੰਦਾ। ਜੀ ਨਾਲ ਦੀ ਨਾਲ ਹੀ ਅੱਜ ਕੱਲ੍ਹ ਇੱਕ ਇਹ ਵੀ ਹੈ, ਕਿਉਂਕਿ ਕੱਦੂ ਜਾਤੀ ਦੇ ਮਾਮਲੇ ਦੇ ਵਿੱਚ ਇਹ ਵੀ ਹੈ ਵੀ ਜਿੰਨੀ ਜ਼ਿਆਦਾ ਗਰਮੀ ਹੋਊਗੀ ਹਾਂਜੀ ਉਦੋਂ ਫਿਰ ਮੱਖੀਆਂ ਦੀ ਵੀ ਐਕਟੀਵਿਟੀ ਘੱਟ ਜਾਂਦੀ ਹੈ। ਠੀਕ ਹੈ। ਤੇ ਉਹ ਫੁੱਲ ਲੱਗਦੇ ਆ, ਮੱਖੀਆਂ ਦੀ ਉਡੀਕ ਕਰਦੇ ਰਹਿੰਦੇ ਆ ਕਿ ਮੱਖੀਆਂ ਆਉਣਗੀਆਂ, ਪਰਾਗਣ ਹੋਊਗਾ ਤੇ ਫਲ ਬਣਨਗੇ। ਤੇ ਮੱਖੀਆਂ ਇੰਨੀ ਗਰਮੀ ਦੇ ਵਿੱਚ ਐਕਟੀਵਿਟੀ ਨਹੀਂ ਹੁੰਦੀ, ਉਹ ਕੰਮ ਨਹੀਂ ਕਰਦੀਆਂ। ਹਾਂਜੀ, ਸੋ ਇਹ ਕਈ ਸਾਰੇ ਕਾਰਨ ਇਕੱਠੇ ਹੋ ਜਾਂਦੇ ਆ। ਇਹਦੇ ਵਿੱਚ ਸਭ ਤੋਂ ਜ਼ਰੂਰੀ ਗੱਲ ਤਾਂ ਇਹੀ ਹੈ, ਪਹਿਲੀ ਤਾਂ ਗੱਲ ਇੱਕ ਇਹ ਹੈ ਵੀ ਪਾਣੀ ਦਾ ਹਿਸਾਬ ਕਿਤਾਬ ਰੱਖਿਆ ਜਾਵੇ। ਜੀ ਪਾਣੀ ਦੀ ਮਾਤਰਾ ਇੱਕੋ ਦਮ ਵਧਾਉਣ ਦੇ ਨਾਲੋਂ ਉਹਦੀ ਫ੍ਰੀਕੁਐਂਸੀ ਜੇ ਵਧਾ ਲਈ ਜਾਵੇ। ਜਿਵੇਂ ਜੇ ਆਪਣਾ ਦਿਨ ਦੇ ਵਿੱਚ ਇੱਕ ਵਾਰੀ ਪਾਣੀ ਲੱਗਦਾ ਸਵੇਰੇ, ਤਾਂ ਆਪਾਂ ਸਵੇਰੇ ਸ਼ਾਮ 2 ਵਾਰੀ ਕਰ ਦਈਏ ਪਾਣੀ। ਜੀ ਤੇ ਇਹ ਨਾ ਕਰੀਏ ਕਿ ਵੀ ਸਵੇਰੇ ਜੇ ਲੱਗਦਾ, ਜੇ 10 ਮਿੰਟ ਲੱਗਦਾ ਤਾਂ ਆਪਾਂ 10 ਦੇ 20 ਕਰ ਦਈਏ, ਪਰ ਰੱਖੀਏ ਸਵੇਰੇ। ਉਹਦੇ ਨਾਲੋਂ ਸਵੇਰੇ 10 ਮਿੰਟ ਤੇ ਸ਼ਾਮ ਦੇ 10 ਮਿੰਟ ਹੋਰ ਐਡ ਕਰ ਦਈਏ। ਠੀਕ ਹੈ। ਜਿੰਨੀ ਫ੍ਰੀਕੁਐਂਸੀ ਆਪਾਂ ਵਧਾਵਾਂਗੇ ਉਹਨਾਂ ਜ਼ਿਆਦਾ ਸਹੀ ਤਰੀਕੇ ਦੇ ਨਾਲ ਪਾਣੀ ਬੂਟੇ ਨੂੰ ਲੱਗੂਗਾ। ਸੋ ਜੇ ਆਪਾਂ ਬੂਟੇ ਨੂੰ ਪ੍ਰੋਟੈਕਟ ਕਰ ਸਕਦੇ ਹਾਂ, ਉੱਤੋਂ ਕੋਈ ਸ਼ੇਡ ਸਟਰਕਚਰ, ਬਿਲਕੁਲ ਆਪਾਂ ਰੋਸ਼ਨੀ ਨੂੰ ਬਲੌਕ ਨਹੀਂ ਕਰਨਾ, ਪਰ ਕਈ ਵਾਰੀ ਆਪਾਂ ਥੋੜਾ ਬਹੁਤਾ ਕੋਈ ਸ਼ੇਡ ਕਲੌਥ ਆਪਾਂ ਲਾ ਸਕਦੇ ਹਾਂ। ਜੇ ਆਪਣੇ ਕੋਲ ਇਸ ਤਰ੍ਹਾਂ ਦੀ ਗੁੰਜਾਇਸ਼ ਹੈਗੀ ਹੈ, ਬਗੀਚੀ ਵੱਡੀ ਹੈ, ਤਾਂ ਇਦਾਂ ਦਾ ਸ਼ੇਡ ਕਲੌਥ ਵਗੈਰਾ ਆਪਾਂ ਲਾ ਸਕਦੇ ਹਾਂ। ਸੋ ਅਗਲੀ ਗੱਲ ਹੈਗੀ ਹੈ, ਬੂਟਿਆਂ ਦੇ ਹੇਠਾਂ ਜਿਹੜੀਆਂ ਕਿਆਰੀਆਂ ਨੇ ਉਹਨਾਂ ਦੇ ਵਿੱਚ ਆਪਾਂ ਮਲਚ ਪਾ ਸਕਦੇ ਹਾਂ, ਮੱਲੜ ਜਿਹਨੂੰ ਕਹਿੰਦੇ ਆ। ਠੀਕ ਹੈ। ਉਹ ਤਾਂ ਵੈਸੇ ਹੀ ਅਸੀਂ ਜਦੋਂ ਆਪਾਂ ਘਰੇਲੂ ਬਗੀਚੀ ਦੀ ਗੱਲ ਕਰਦੇ ਹਾਂ ਤਾਂ ਅਸੀਂ ਵੈਸੇ ਹੀ ਰეკਮੈਂਡ ਕਰਦੇ ਹੁੰਦੇ ਹਾਂ, ਜਦੋਂ ਆਪਾਂ ਬੂਟੇ ਲਾਉਣੇ ਵੀ ਹੈ ਨਾ ਮਾਰਚ ਅਪ੍ਰੈਲ ਦੇ ਵਿੱਚ, ਤਾਂ ਉਦੋਂ ਹੀ ਤੁਸੀਂ ਹੋਮ ਡਿਪੋ ਤੋਂ ਜਾਂ ਇਦਾਂ ਦੇ ਸਟੋਰਾਂ ਤੋਂ ਮਿਲ ਜਾਂਦੀ ਹੈ, ਉਹ ਪਲਾਸਟਿਕ ਦੀਆਂ ਮਲਚ ਵੀ ਮਿਲ ਜਾਂਦੀਆਂ, ਜਾਂ ਕੁਛ ਬੂਰਾ ਹੁੰਦਾ, ਸੱਕ ਹੁੰਦਾ ਦਰਖਤਾਂ ਦਾ, ਇਹੋ ਜਿਹਾ ਕੁਛ ਜਾਂ ਮਿਲ ਜਾਂਦਾ। ਤਾਂ ਉਹ ਜੇ ਉਹਦੀ ਪਰਤ ਵਿਛਾ ਕੇ ਰੱਖੋ ਤਾਂ ਉਹ ਨਮੀ ਬਰਕਰਾਰ ਰਹਿੰਦੀ ਹੈ ਮਿੱਟੀ ਦੇ ਵਿੱਚ, ਉਹ ਨਮੀ ਉੱਡਦੀ ਨਹੀਂ ਹੀਟ ਦੇ ਨਾਲ। ਠੀਕ ਹੈ ਜੀ। ਸੋ ਇਹ ਕੁਝ ਚੀਜ਼ਾਂ ਨੇ ਜਿਨ੍ਹਾਂ ਦਾ ਆਪਾਂ ਖਿਆਲ ਰੱਖ ਸਕਦੇ ਹਾਂ। ਜੀ ਬਿਲਕੁਲ। ਸੋ ਡਾਕਟਰ ਸਾਹਿਬ, ਇੱਥੇ ਆਪਾਂ ਇੱਕ ਸ਼ਾਰਟ ਬ੍ਰੇਕ ਦੇ ਲਈ ਰੁਕਦੇ ਹਾਂ। ਬ੍ਰੇਕ ਤੋਂ ਪਾਰ ਇਸ ਤਰ੍ਹਾਂ ਦੇ ਸਵਾਲਾਂ ਤੇ ਚਰਚਾ ਕਰਾਂਗੇ, ਤੇ ਨਾਲ ਹੀ ਹੀਟ ਵੇਵ ਦੇ ਚੱਲਦਿਆਂ ਜਿਹੜੇ ਮਨੁੱਖਾਂ ਤੇ ਜਾਂ ਪਾਲਤੂ ਜਾਨਵਰਾਂ ਤੇ ਇਹਦਾ ਅਸਰ ਹੋ ਰਿਹਾ, ਉਹਦੇ ਬਾਬਤ ਵੀ ਗੱਲਬਾਤ ਕਰਾਂਗੇ। ਤੇ ਇੱਕ ਜਾਣ ਤੋਂ ਪਹਿਲਾਂ ਜਿਹੜੀ ਜਾਣਕਾਰੀ ਉਹ ਤੁਹਾਡੇ ਸਾਰਿਆਂ ਦੇ ਨਾਲ ਸਾਂਝੀ ਕਰਦੇ ਚੱਲੀਏ, ਉਹ ਇਹ ਹੈ ਕਿ 29 ਤਰੀਕ ਦਿਨ ਸ਼ਨੀਵਾਰ ਨੂੰ ਫਾਰਮਰਸ ਜਿਹੜੀ ਵਰਕਸ਼ਾਪ ਹੈ ਪੱਗ ਆਰਗੇਨਾਈਜੇਸ਼ਨ ਪੰਜਾਬੀ ਅਮਰੀਕਨ ਗਰੋਵਰਸ ਗਰੁੱਪ ਵੱਲੋਂ ਜਿਹੜੀ ਉਹ ਲਗਾਈ ਜਾ ਰਹੀ ਹੈ, ਸਵੇਰੇ 8:30 ਵਜੇ, ਤੇ ਪਤਾ ਹੈਗਾ 2125 ਨਾਰਥ ਬਾਰਟਨ ਐਵੀਨਿਊ ਦਾ। ਤੇ ਇਹਦੇ ਬਾਬਤ ਆਪਾਂ ਆਖਿਰ ਦੇ ਵਿੱਚ ਵੀ ਤੁਹਾਨੂੰ ਜਿਹੜੀ ਜਾਣਕਾਰੀ ਦੇ ਦਿਆਂਗੇ। ਤੇ ਇਹਦੇ ਨਾਲ ਬਰਾੜ ਸਾਹਿਬ ਨਾਲ ਕੁਝ ਪੰਜਾਬ ਦੀ ਖੇਤੀਬਾੜੀ ਬਾਰੇ ਵੀ ਗੱਲਬਾਤ ਕਰਾਂਗੇ। ਤੁਸੀਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ, ਤੇ ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਅਪਡੇਟ ਫਾਰਮਿੰਗ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਪ੍ਰੋਗਰਾਮ ਦੇ ਵਿੱਚ ਆਪਣੇ ਨਾਲ ਇੱਕ ਵਾਰ ਮੁੜ ਤੋਂ ਜੁੜ ਚੁੱਕੇ ਨੇ ਡਾਕਟਰ ਗੁਰਰੀਤ ਬਰਾੜ। ਡਾਕਟਰ ਗੁਰਰੀਤ ਬਰਾੜ ਇਸ ਵੇਲੇ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਫਰੈਜ਼ਨੋ ਦੇ ਵਿੱਚ ਖੇਤੀਬਾੜੀ ਦੇ ਵਿਭਾਗ ਦੇ ਵਿੱਚ ਐਸੋਸੀਏਟ ਪ੍ਰੋਫੈਸਰ ਨੇ ਤੇ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰ ਰਹੇ ਹਾਂ। ਡਾਕਟਰ ਸਾਹਿਬ, ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ। ਆਪਾਂ ਘਰੇਲੂ ਬਗੀਚੀ ਬਾਰੇ ਗੱਲਬਾਤ ਕਰ ਰਹੇ ਸਾਂ ਜਦੋਂ ਆਪਾਂ ਬ੍ਰੇਕ ਦੇ ਉੱਤੇ ਗਏ ਸੀ ਤੇ ਘਰੇਲੂ ਬਗੀਚੀ ਦੇ ਵਿੱਚ ਇਹਨਾਂ ਸਮੱਸਿਆਵਾਂ ਤੋਂ ਬਚਣ ਦੀ ਖਾਤਰ ਡਾਕਟਰ ਸਾਹਿਬ ਕਿਹੜੀਆਂ ਗੱਲਾਂ ਦਾ ਧਿਆਨ ਜਿਹੜਾ ਰੱਖਣਾ ਚਾਹੀਦਾ? ਦੇਖੋ, ਆਪਾਂ ਬ੍ਰੇਕ ਤੇ ਜਾਣ ਤੋਂ ਪਹਿਲਾਂ ਗੱਲ ਜਨਰਲ ਕੇਅਰ ਦੀ ਆਪਾਂ ਗੱਲ ਕਰ ਰਹੀ ਸੀ। ਹਾਂਜੀ। ਪਾਣੀ ਦੀ ਵਰਤੋਂ ਦੀ ਗੱਲ ਕਰ ਰਹੀ ਸੀ। ਇੱਕ ਚੀਜ਼ ਮੈਂ ਇੱਥੇ ਇਹ ਵੀ ਜ਼ਿਕਰ ਕਰ ਦੇਣਾ ਚਾਹੁੰਦਾ ਕਿ ਜਦੋਂ ਇਸ ਤੋਂ ਪ੍ਰੋਗਰਾਮ ਤੋਂ ਪਹਿਲਾਂ ਵੀ ਆਪਣੀ ਗੱਲਬਾਤ ਹੋ ਰਹੀ ਸੀ ਕੈਜੂਅਲੀ, ਅਕਸਰ ਇਹ ਇੱਕ ਡਾਇਲੇਮਾ ਹੁੰਦਾ ਹੈ ਜਦੋਂ ਵੀ ਆਪਾਂ ਘਰੇਲੂ ਬਗੀਚੀ ਨੂੰ ਆਪਾਂ ਪਾਣੀ ਲਾਉਣੇ ਆ ਜੀ, ਤਾਂ ਪਾਣੀ ਲਾਉਣ ਦੇ ਵਿੱਚ ਆਪਣੀ ਕੋਸ਼ਿਸ਼ ਅਕਸਰ ਇਹ ਹੁੰਦੀ ਹੈ ਕਿ ਬਹੁਤਾਤ ਦੇ ਵਿੱਚ ਪਾਣੀ ਲਾਈਏ, ਦੇ ਦਿੰਦੇ, ਲਾਲਚ ਕਰਦੇ। ਜਦੋਂ ਆਪਾਂ ਨੂੰ ਇਹ ਡਰ ਹੁੰਦਾ ਹੈ ਕਿ ਪਾਣੀ ਥੁੜ ਨਾ ਜਾਵੇ, ਹਾਂਜੀ ਹਾਂਜੀ, ਤਾਂ ਉਦੋਂ ਹੀ ਆਪਾਂ ਫਿਰ ਪਾਣੀ ਲੋੜ ਤੋਂ ਜ਼ਿਆਦਾ ਪਾ ਦਿੰਦੇ ਹਾਂ। ਖਾਸ ਤੌਰ ਦੇ ਉੱਤੇ ਜਦੋਂ ਆਪਾਂ ਇੱਕ ਹੋਜ਼ ਲੈ ਕੇ ਪਾਣੀ ਦੀ ਜਿਹੜੀ ਪਾਈਪ ਲੈ ਕੇ ਸਵੇਰੇ ਸ਼ਾਮ ਜੀ ਘਰੇ ਵਿਹਲੇ ਬੈਠੇ ਆ, ਛੁੱਟੀ ਦਾ ਦਿਨ ਹੈ, ਚਾਹ ਪੀਂਦੇ ਆ ਜਾਂ ਸ਼ਾਮ ਨੂੰ ਆਪਾਂ ਹੋਜ਼ ਦੇ ਨਾਲ ਪਾਣੀ ਲਾਉਣੇ ਆ ਤਾਂ ਆਪਾਂ ਅਕਸਰ ਜ਼ਿਆਦਾ ਪਾਣੀ ਲਾ ਪੈਂਦੇ ਹਾਂ। ਸੋ ਇਸ ਗੱਲ ਦਾ ਜ਼ਿਆਦਾ ਖਿਆਲ ਰੱਖਣਾ ਚਾਹੀਦਾ ਹੈ ਕਿ ਇਸੇ ਕਰਕੇ ਮੈਂ ਰეკਮੈਂਡ ਕਰਦਾ ਹੁੰਦਾ ਕਿ ਜਦੋਂ ਘਰੇਲੂ ਬਗੀਚੀ ਦੇ ਜਦੋਂ ਬਹੁਤ ਸਾਰੇ ਪੰਜਾਬੀਆਂ ਦੇ ਵਿੱਚ ਆਪਾਂ ਦੇਖਿਆ ਕਿ ਅਸੀਂ ਸੀਰੀਅਸ ਗਾਰਡਨਰਸ ਹੁੰਦੇ ਹਾਂ, ਖਾਸ ਤੌਰ 'ਤੇ ਆਪਣੇ ਬਜ਼ੁਰਗ ਨੇ ਘਰੇ, ਜਾਂ ਆਪਾਂ ਨੂੰ ਆਦਤ ਹੁੰਦੀ ਹੈ ਕਿ ਕਿਉਂਕਿ ਆਪਣਾ ਪਿੱਛਾ ਖੇਤੀਬਾੜੀ ਦਾ, ਇਸ ਕਰਕੇ ਆਪਾਂ ਨੂੰ ਆਦਤ ਹੁੰਦੀ ਹੈ ਕਿ ਆਪਾਂ ਆਪਣੇ ਘਰੇਲੂ ਬਗੀਚੀ ਦੇ ਵਿੱਚ ਕੋਈ ਸਬਜ਼ੀਆਂ, ਫੁੱਲ, ਬੂਟੇ ਲਾ ਕੇ ਰੱਖੀਏ। ਤੇ ਜੇ ਆਪਾਂ ਸੀਰੀਅਸਲੀ ਗਾਰਡਨਿੰਗ ਕਰ ਰਹੇ ਹਾਂ ਤਾਂ ਮੇਰੀ ਅਕਸਰ ਰეკਮੈਂਡੇਸ਼ਨ ਹੁੰਦੀ ਹੈ ਕਿ ਆਪਾਂ ਇੱਕ ਸਿਸਟਮ ਲਾ ਕੇ ਰੱਖੀਏ, ਪ੍ਰੋਪਰ ਡ੍ਰਿਪ ਇਰੀਗੇਸ਼ਨ ਵਗੈਰਾ, ਡ੍ਰਿਪ ਸਿਸਟਮ ਹੋਵੇ ਜਾਂ ਛੋਟੇ ਛੋਟੇ ਸਪ੍ਰਿੰਕਲਰ ਹੋਣ, ਤਾਂ ਕਿ ਆਪਾਂ ਨੂੰ ਜਿਹੜੀ ਥੁੜ ਜਾਂ ਬਹੁਤਾਤ ਪਾਣੀ ਦੀ ਉਹਨਾਂ ਦੇ ਨਾਲ ਨਾ ਨਜਿੱਠਣਾ ਪਵੇ। ਸੋ ਉਹ ਜਿਹੜੇ ਸਿਸਟਮ ਨੇ ਅੱਜ ਕੱਲ੍ਹ ਬੜੇ ਸੌਖੇ ਪਲੱਗ ਐਂਡ ਪਲੇ ਸਿਸਟਮ ਆਉਂਦੇ ਨੇ ਜੀ। ਜਦੋਂ ਵੀ ਤੁਸੀਂ ਅਗਲੇ ਸਾਲ ਘਰੇਲੂ ਬਗੀਚੀ ਆਪਣੀ ਪਲਾਨ ਕਰਨੀ ਹੈ, ਭਾਵੇਂ ਡੱਬਿਆਂ ਦੇ ਵਿੱਚ ਪਲਾਨ ਕਰਨੀ ਹੈ ਜਾਂ ਕਿਆਰੀਆਂ ਦੇ ਵਿੱਚ ਪਲਾਨ ਕਰਨੀ ਹੈ, ਤਾਂ ਇਰੀਗੇਸ਼ਨ ਦਾ ਅਗਾਊਂ ਖਿਆਲ ਰੱਖ ਕੇ ਉਹਦੇ ਨਾਲ ਬਹੁਤ ਜ਼ਿਆਦਾ ਫਰਕ ਪੈਂਦਾ। ਜਦੋਂ ਮੀਟਰਡ ਪਾਣੀ ਆਉਂਦਾ ਸਵੇਰੇ, ਦੁਪਹਿਰੇ, ਸ਼ਾਮ, ਜਦੋਂ ਵੀ ਲੱਗਣਾ, ਰਾਤ ਨੂੰ ਲੱਗਣਾ ਪਾਣੀ, ਤਾਂ ਮਿਣ ਕੇ ਪਾਣੀ ਆਉਣਾ, ਤਾਂ ਉਹਦੇ ਨਾਲ ਜਿੰਨੀ ਮਾਤਰਾ ਚਾਹੀਦੀ ਹੈ ਉਨੀ ਦੇ ਵਿੱਚ ਹੀ ਬੂਟੇ ਪਲਦੇ ਆ ਤੇ ਉਹਨਾਂ ਨੂੰ ਨਾ ਹੀ ਤਾਂ ਘਾਟ ਆਉਂਦੀ ਹੈ ਨਾ ਹੀ ਬਹੁਤਾਤ ਆਉਂਦੀ ਹੈ। ਕਿਉਂਕਿ ਜਦੋਂ ਆਪਾਂ ਨੂੰ ਘਾਟ ਦਾ ਡਰ ਹੁੰਦਾ ਤੇ ਫਿਰ ਆਪਾਂ ਜ਼ਿਆਦਾ ਪਾਣੀ ਦੇ ਪੈਂਦੇ ਤੇ ਜ਼ਿਆਦਾ ਪਾਣੀ ਦੇ ਨਾਲ ਵੀ ਬੂਟੇ ਮਰਦੇ ਆ। ਇਹ ਹਾਸੇ ਵਾਲੀ ਗੱਲ ਹੀ ਹੈ। ਅਕਸਰ ਜਦੋਂ ਮੈਂ ਕੈਲੀਫੋਰਨੀਆ ਦੇ ਵਿੱਚ ਨੌਕਰੀ ਲੈਣ ਆਉਣਾ ਸੀ ਨਾ, ਜਦੋਂ ਮੈਂ ਇੰਟਰਵਿਊਜ਼ ਦਿੱਤੀਆਂ, ਮੈਂ ਫਲੋਰੀਡਾ ਤੋਂ ਆਇਆ ਸੀਗਾ, ਕੈਲੀਫੋਰਨੀਆ ਦੇ ਬਾਰੇ ਮੈਂ ਬਹੁਤਾ ਜਾਣਦਾ ਨਹੀਂ ਸੀ, ਤੇ ਮੈਨੂੰ ਇੰਨਾ ਪਤਾ ਸੀ ਕਿ ਕੈਲੀਫੋਰਨੀਆ ਦੇ ਵਿੱਚ ਪਾਣੀ ਦੀ ਥੁੜ ਬਹੁਤ ਹੈ। ਠੀਕ ਹੈ, ਮੈਂ ਇਹਦੇ ਬਾਰੇ ਜਿੰਨੀ ਵੀ ਸਟੱਡੀ ਕੀਤੀ, ਮੈਂ ਇੰਟਰਵਿਊ ਦੇ ਵਿੱਚ ਵੀ ਇਹਨਾਂ ਗੱਲਾਂ ਦੇ ਐਵੇਂ ਜਵਾਬ ਦਿੱਤੇ ਕਿ ਕੈਲੀਫੋਰਨੀਆ ਦੇ ਵਿੱਚ ਪਾਣੀ ਦੀ ਥੁੜ ਹੈ, ਬਾਗਾਂ ਨੂੰ ਕਿਵੇਂ ਪਾਣੀ ਪਹੁੰਚਾਇਆ ਜਾ ਸਕਦਾ ਹੈ। ਪਰ ਜਦੋਂ ਮੈਂ ਇੱਥੇ 2-3 ਸਾਲ ਨੌਕਰੀ ਕੀਤੀ ਤਾਂ ਮੇਰਾ ਉਹ ਵਹਿਮ ਦੂਰ ਹੋਇਆ ਕਿ ਮੈਨੂੰ ਉਹ ਤੋਂ ਉਲਟ ਸਮੱਸਿਆ ਲੱਗੀ। ਠੀਕ ਹੈ, ਬਹੁਤੇ ਬਾਗਾਂ ਦੇ ਵਿੱਚ ਜਿਹੜੇ ਬੂਟੇ ਕਮਜ਼ੋਰ ਸੀ ਜਾਂ ਬੂਟੇ ਮਰਦੇ ਸੀ ਜਾਂ ਬਹੁਤੇ ਬੂਟਿਆਂ ਨੂੰ ਉੱਲੀ ਦੀਆਂ ਬਿਮਾਰੀਆਂ ਆਉਂਦੀਆਂ ਸੀ, ਉਹਨਾਂ ਚੋਂ ਜ਼ਿਆਦਾ ਦਾ ਕਾਰਨ ਇਹ ਹੁੰਦਾ ਸੀਗਾ ਕਿ ਪਾਣੀ ਜ਼ਿਆਦਾ ਲਾ ਪੈਂਦੇ। ਉਹਦਾ ਕਾਰਨ ਵੀ ਇਹੀ ਹੈ, ਜਿਵੇਂ ਮੈਂ ਪਹਿਲਾਂ ਦੱਸ ਕੇ ਹਟਿਆ, ਜਦੋਂ ਆਪਾਂ ਨੂੰ ਲੱਗਦਾ ਕਿ ਬੂਟੇ ਨੂੰ ਪਾਣੀ ਦੀ ਥੋੜ੍ਹ ਆਊਗੀ, ਆਪਾਂ ਲੋੜ ਤੋਂ ਜ਼ਿਆਦਾ ਦੂਜੇ ਪਾਸੇ ਨੂੰ ਸੂਈ ਚੱਕ ਦਿੰਦੇ ਆ। ਸੋ ਇਸ ਕਰਕੇ ਇਸ ਚੀਜ਼ ਦਾ ਖਿਆਲ ਰੱਖਣਾ ਬਣਦਾ। ਸੋ ਡ੍ਰਿਪ ਇਰੀਗੇਸ਼ਨ ਸਿਸਟਮ ਹੈ ਜਿਹੜਾ, ਉਹ ਹਮੇਸ਼ਾ ਵਧੀਆ ਕੰਮ ਕਰਦਾ। ਦੂਜੀ ਗੱਲ ਮੈਂ ਅਕਸਰ ਰਿਕਮੈਂਡ ਕਰਦਾ ਹੁੰਦਾ ਕਿ ਨੇਟਿਵ ਵੈਜੀਟੇਸ਼ਨ ਦੇ ਉੱਤੇ ਅਸੀਂ ਅਕਸਰ ਬਹੁਤ ਜ਼ੋਰ ਦਿੰਦੇ ਹਾਂ। ਠੀਕ ਹੈ, ਨੇਟਿਵ ਵੈਜੀਟੇਸ਼ਨ ਲਾਉਣੀ ਚਾਹੀਦੀ। ਨੇਟਿਵ ਵੈਜੀਟੇਸ਼ਨ ਦਾ ਮਤਲਬ ਇਹ ਹੈ ਕਿ ਜਿਹੜੇ ਘਾਹ ਬੂਟੇ ਜਾਂ ਕੁਛ ਸਜਾਵਟੀ ਬੂਟੇ ਜਿਹੜੇ ਕੈਲੀਫੋਰਨੀਆ ਦੀ ਸੈਂਟਰਲ ਵੈਲੀ ਦੇ ਹੀ ਮੂਲ ਰੂਪ ਦੇ ਵਿੱਚ ਇੱਥੋਂ ਦੇ ਹੀ ਜੰਮੇ ਪਲੇ ਨੇ ਹਜ਼ਾਰਾਂ ਸਾਲਾਂ ਤੋਂ, ਸੋ ਇੱਥੋਂ ਦੇ ਮੌਸਮ ਦੇ ਅਨੁਸਾਰ ਢਲੇ ਹੋਏ ਆ। ਐਗਜ਼ੋਟਿਕ ਬੂਟੇ ਉਹ ਹੁੰਦੇ ਜਿਹੜੇ ਆਪਾਂ ਬਾਹਰੋਂ ਲੈ ਕੇ ਆਉਣੇ, ਜੇ ਆਪਾਂ ਕੈਨੇਡਾ ਦੇ ਮੌਸਮ ਦੇ ਅਨੁਕੂਲ ਮੰਗਵਾ ਲਏ ਜਾਂ ਸੋਹਣੇ ਲੱਗਦੇ ਆ ਪਰ ਬਾਹਰੋਂ ਮੰਗਵਾ ਲਏ, ਉਹ ਬੂਟੇ ਇੱਕ ਤਾਂ ਪਾਣੀ ਜ਼ਿਆਦਾ ਮੰਗਦੇ ਆ, ਕੇਅਰ ਜ਼ਿਆਦਾ ਮੰਗਦੇ ਆ, ਤੇ ਜਦੋਂ ਇਹੋ ਜਿਹੀ ਹੀਟ ਵੇਵ ਆਉਂਦੀ ਹੈ ਤੇ ਫਿਰ ਉਹ ਮਰਦੇ ਵੀ ਸਭ ਤੋਂ ਪਹਿਲਾਂ ਉਹ। ਇਸ ਕਰਕੇ ਆਪਾਂ ਜਦੋਂ ਵੀ ਘਰੇਲੂ ਬਗੀਚੀ ਦੀ ਪਲੈਨਿੰਗ ਕਰਨੀ ਹੈ ਤਾਂ ਉਹਦੇ ਵਿੱਚ ਖਾਸ ਖਿਆਲ ਰੱਖਿਆ ਜਾਵੇ ਕਿ ਨੇਟਿਵ ਬੂਟਿਆਂ ਦੇ ਉੱਤੇ ਜ਼ੋਰ ਦਿੱਤਾ ਜਾਵੇ। ਨੇਟਿਵ ਬੂਟਿਆਂ ਬਾਰੇ ਜਾਣਕਾਰੀ ਜੀ ਯੂਨੀਵਰਸਿਟੀ ਆਫ ਕੈਲੀਫੋਰਨੀਆ ਦੇ ਮਾਸਟਰ ਗਾਰਡਨ ਪ੍ਰੋਗਰਾਮ ਤੋਂ ਮਿਲ ਸਕਦੀ ਹੈ। ਕਾਉਂਟੀ ਆਫ ਫਰੈਜ਼ਨੋ ਦਾ ਵੀ ਲਿਟਰੇਚਰ ਹੈਗਾ, ਕਾਉਂਟੀ ਆਫ ਫਰੈਜ਼ਨੋ ਦੇ ਕੋਲ ਵੀ ਕਾਫੀ ਇਨਫੋਰਮੇਸ਼ਨ ਹੈਗੀ ਹੈ ਕੈਲੀਫੋਰਨੀਆ ਦੇ ਸੈਂਟਰਲ ਵੈਲੀ ਦੇ ਨੇਟਿਵ ਬੂਟਿਆਂ ਦੇ ਬਾਰੇ। ਸੋ ਇਹਨਾਂ ਚੀਜ਼ਾਂ ਦੇ ਉੱਤੇ ਮੈਂ ਜ਼ੋਰ ਦਿੰਦਾ ਹੁੰਦਾ।
ਅਸਲ ਦੇ ਵਿੱਚ ਇਹ ਵੀ ਤਾਂ ਇੱਕ ਲੌਜੀਕਲ ਜੀ ਗੱਲ ਹੈਗੀ ਨਾ ਕਿ ਬੂਟਾ ਸਰਵਾਈਵ ਵੀ ਤਾਂ ਉੱਥੇ ਕਰੂ ਜਿੱਥੇ ਦਾ ਉਹ ਹੈਗਾ ਜੰਮਪਲ ਹੈਗਾ, ਕਿਉਂਕਿ ਜੇ ਕਿਤੇ ਹੋਰ ਜਾਵਾਂਗੇ ਤਾਂ ਉਹ ਚੀਜ਼ਾਂ ਉਹਨੂੰ ਨਹੀਂ ਪਾਉਂਦੀਆਂ। ਜਿਵੇਂ ਆਪਾਂ ਗੱਲ ਕਰ ਰਹੇ ਸੀਗੇ ਵੀ ਜੇ ਖੁਸ਼ਕੀ ਵਾਲਾ ਬੂਟਾ ਹੈ ਜਿਹੜਾ ਖੁਸ਼ਕ ਮੌਸਮ ਦੇ ਵਿੱਚ ਜਿਹਨੂੰ ਪਾਣੀ ਦੀ ਘੱਟ ਲੋੜ ਹੈ, ਜੇਕਰ ਉਹਨੂੰ ਪਾਣੀ ਦੇਵਾਂਗੇ ਤਾਂ ਉਹਦੇ ਲਈ ਉਹ ਜ਼ਹਿਰ ਹੈ, ਕਿਉਂਕਿ ਉਹਨੂੰ ਉਹਦੀ ਲੋੜ ਨਹੀਂ ਹੈ। ਸਿਆਣੇ ਕਹਿੰਦੇ ਵੀ ਘਿਓ ਖਾਣਾ ਵੀ ਜਿਹੜਾ ਉਹ ਲਿਮਟਿਡ ਮਾਤਰਾ ਦੇ ਵਿੱਚ ਖਾਣਾ ਚੰਗਾ, ਪਰ ਜੇ ਤੁਸੀਂ ਅਨਲਿਮਟਿਡ ਖਾਓਗੇ ਤਾਂ ਉਹ ਹੱਦੋਂ ਵੱਧ ਕੀਤੀ ਕੋਈ ਚੀਜ਼ ਵੀ ਬੁਰਾ ਪ੍ਰਭਾਵ ਪਾਉਂਦੀ ਹੈ। ਤੇ ਜਿਵੇਂ ਤੁਸੀਂ ਜ਼ਿਕਰ ਕੀਤਾ ਵੀ ਕਈ ਪਾਰਟੀਕੂਲਰ ਕਹਿ ਲਓ ਜਾਂ ਸਪੈਸੀਫਿਕ ਬੂਟੇ ਨੇ, ਸਬਜ਼ੀਆਂ ਨੇ, ਜਿਨ੍ਹਾਂ ਨੂੰ ਬੇਸ਼ੱਕ ਤੁਹਾਨੂੰ ਲੱਗ ਰਿਹਾ ਕਿ ਇਹਨਾਂ ਨੂੰ ਗਰਮੀ ਲੱਗ ਰਹੀ ਹੈ, ਪਰ ਅਸਲ ਦੇ ਵਿੱਚ ਉਹ ਉਹਨਾਂ ਦੇ ਅਨੁਕੂਲ ਹੈ। ਅੱਛਾ, ਇਸੇ ਦੇ ਹੀਟ ਵੇਵ ਦੀ ਚੱਲਦੇ ਹਾਂ ਜੇ ਆਪਾਂ ਗੱਲ ਕਰੀਏ, ਜਿਹੜੇ ਮਨੁੱਖ ਨੇ ਜਾਂ ਪਾਲਤੂ ਜਾਨਵਰ ਨੇ ਉਹਨਾਂ ਦਾ ਕੀ ਖਿਆਲ ਜਿਹੜਾ ਉਹ ਰੱਖਿਆ ਜਾਵੇ, ਕਿਉਂਕਿ ਖੇਤਾਂ ਦੇ ਵਿੱਚ ਤੁਸੀਂ ਕੰਮ ਕਰਨ ਦਾ ਜ਼ਿਕਰ ਕੀਤਾ, ਤੁਸੀਂ ਡੀਹਾਈਡਰੇਸ਼ਨ ਦਾ, ਬੂਟੇ ਨਿਵਣ ਕੇ ਜ਼ਿਕਰ ਕੀਤਾ ਜੀ। ਸਭ ਤੋਂ ਮੇਰੇ ਖਿਆਲ ਦੇ ਨਾਲ ਜ਼ਰੂਰੀ ਗੱਲ ਹੀ ਇਹ ਹੈ ਕਿ ਜਦੋਂ ਅਸੀਂ ਖੇਤਾਂ ਦੇ ਵਿੱਚ ਕੰਮ ਕਰਨਾ ਜਾਂ ਸਾਡੇ ਲਈ ਕੋਈ ਫਾਰਮ ਵਰਕਰ ਕੰਮ ਕਰ ਰਿਹਾ, ਤਾਂ ਸਾਡੀ ਪ੍ਰਾਈਮ ਜ਼ਿੰਮੇਵਾਰੀ, ਸਭ ਤੋਂ ਵੱਧ ਜ਼ਿੰਮੇਵਾਰੀ ਇਹੀ ਬਣਦੀ ਹੈ ਕਿ ਮਨੁੱਖੀ ਸਿਹਤ ਦਾ, ਮਨੁੱਖੀ ਜਾਨ ਦਾ ਖਿਆਲ ਰੱਖਿਆ ਜਾਵੇ। ਸਾਡੀ ਖੇਤੀਬਾੜੀ ਦਾ ਜਿਹੜਾ ਇੰਡਸਟਰੀ ਹੈਗੀ ਉਹਦੇ ਵਿੱਚ ਤਾਂ ਜਿਵੇਂ ਕੈਲੋਸ਼ਾ ਹੈਗੀ ਹੈ ਜਾਂ ਜਿੰਨੀਆਂ ਵੀ ਇੰਡਸਟਰੀਜ਼ ਨੇ ਜਿਹੜੀ ਆਕੂਪੇਸ਼ਨਲ ਸੇਫਟੀ, ਜਿਹੜੇ ਹੈਲਥ ਸਟੈਂਡਰਡਸ ਨੇ, ਉਹ ਕੈਲੋਸ਼ਾ ਮੇਨਟੇਨ ਕਰਦੀ ਹੈ। ਸੋ ਇਸ ਕਰਕੇ ਸਾਡੀ ਜ਼ਿੰਮੇਵਾਰੀ ਵੀ ਬਣਦੀ ਹੈ, ਕਾਨੂੰਨਨ ਜ਼ਿੰਮੇਵਾਰੀ ਬਣਦੀ ਹੈ ਕਿ ਜਿਹੜੇ ਵੀ ਸਾਡੇ ਫਾਰਮ ਵਰਕਰਸ ਨੇ ਉਹਨਾਂ ਦੇ ਲਈ ਅਸੀਂ ਸੁਚੱਜੇ ਪ੍ਰਬੰਧ ਕਰੀਏ, ਉਹਨਾਂ ਦੇ ਲਈ ਅਸੀਂ ਪਾਣੀ ਦਾ ਪ੍ਰਬੰਧ ਕਰੀਏ, ਉਹਨਾਂ ਦੇ ਲਈ ਗੁਸਲਖਾਨੇ ਦਾ ਪ੍ਰਬੰਧ ਕਰੀਏ, ਨੇੜੇ ਛਾਂ ਦਾ ਪ੍ਰਬੰਧ ਕਰੀਏ, ਤੇ ਉਹਨਾਂ ਨੂੰ ਇਹ ਦੱਸੀਏ, ਬਕਾਇਦਾ ਉਹਨਾਂ ਨੂੰ ਟ੍ਰੇਨਿੰਗ ਦੇਈਏ, ਬਕਾਇਦਾ ਉਹਨਾਂ ਨੂੰ ਇੰਸਟਰਕਸ਼ਨਸ, ਹਦਾਇਤਾਂ ਦੇਈਏ ਕਿ ਜਦੋਂ ਤੁਸੀਂ ਕੰਮ ਕਰਨਾ ਹੈ, ਲੰਬਾ ਸਮਾਂ ਕੰਮ ਨਹੀਂ ਕਰਨਾ, ਕਿੰਨੇ ਚਿਰ ਬਾਅਦ ਤੁਸੀਂ ਘੱਟੋ ਘੱਟ ਅੱਧੇ ਘੰਟੇ ਦੀ ਬ੍ਰੇਕ ਲੈਣੀ ਹੈ, ਛਾਂ ਦੇ ਵਿੱਚ ਬੈਠਣਾ ਹੈ। ਜੇ ਤੁਹਾਨੂੰ ਲੱਗੇ ਕਿ ਤੁਹਾਨੂੰ ਹੀਟ ਸਟ੍ਰੋਕ ਦੇ ਲੱਛਣ ਆ ਰਹੇ ਨੇ ਤਾਂ ਤੁਸੀਂ ਭੱਜ ਕੇ ਹੈਲਪ ਲੈਣੀ ਹੈ ਜਾਂ ਕਿੱਥੇ ਕਾਲ ਕਰਨੀ ਹੈ, ਪਾਣੀ ਮੁਹੱਈਆ ਹੋਵੇ ਛਿੱਟੇ ਮਾਰਨ ਤੇ, ਸਿਰ 'ਚ ਪਾਣੀ ਪਾਉਣ ਵਾਸਤੇ, ਉਹ ਸਾਰੀਆਂ ਚੀਜ਼ਾਂ ਦਾ ਖਿਆਲ ਰੱਖਣਾ ਸਾਡੀ ਜ਼ਿੰਮੇਵਾਰੀ ਬਣਦੀ ਹੈ ਜੇਕਰ ਅਸੀਂ ਖੇਤ ਦੇ ਮਾਲਕ ਜਾਂ ਮੈਨੇਜਰ ਹੈਗੇ ਹਾਂ। ਤੇ ਜਦੋਂ ਅਸੀਂ ਆਪ ਜਾ ਰਹੇ ਹਾਂ ਤਾਂ ਫਿਰ ਆਪਣਾ ਤਾਂ ਜ਼ਿੰਮੇਵਾਰੀ ਹੈ ਹੀ ਕਿ ਅਸੀਂ ਹੈਟ ਪਾ ਕੇ ਰੱਖੀਏ, ਅਸੀਂ ਨਾਲ ਕੋਈ ਇਸ ਤਰ੍ਹਾਂ ਦੀ ਛਤਰੀ ਰੱਖੀਏ ਜਾਂ ਕੈਨੋਪੀ ਰੱਖੀਏ ਉੱਥੇ, ਤੇ ਨਾਲ ਆਪਣਾ ਪਾਣੀ ਜ਼ਰੂਰ ਕੈਰੀ ਕਰੀਏ। ਇਵੇਂ ਪੈਟਸ ਦੀ ਵੀ ਜ਼ਿੰਮੇਵਾਰੀ ਆ ਜਾਂਦੀ ਹੈ। ਅੱਜ ਕੱਲ ਅਕਸਰ ਗਲਤੀਆਂ ਹੋ ਜਾਂਦੀਆਂ ਨੇ, ਹਰ ਵਾਰੀ ਖਬਰਾਂ ਆਉਂਦੀਆਂ ਨੇ ਹਰ ਸਾਲ ਹੀ ਕਿ ਪੈਟ ਕਾਰ ਦੇ ਵਿੱਚ ਰਹਿ ਗਿਆ, ਕਾਰ ਦੇ ਵਿੱਚ ਅੰਦਰ ਤਪਸ਼ ਬਹੁਤ ਜ਼ਿਆਦਾ ਵੱਧ ਗਈ। ਤੇ ਪੈਟਸ ਦੇ ਨਾਲ ਹੀ ਮੈਂ ਜ਼ਿਕਰ ਕਰਨਾ ਚਾਹੁੰਦਾ, ਛੋਟੇ ਬਰਡਸ ਜਿਹੜੇ ਸਾਡੇ ਆਉਂਦੇ ਨੇ ਘਰਾਂ ਦੇ ਵਿੱਚ, ਉਹਨਾਂ ਦੇ ਲਈ ਤੁਸੀਂ ਵਾਟਰ ਬਾਥ, ਕੋਈ ਪਾਣੀ ਦੀਆਂ ਤਸ਼ਤਰੀਆਂ ਭਰ ਕੇ ਰੱਖੋ ਤਾਂ ਕਿ ਉਹ ਚਿੜੀਆਂ, ਜਨੌਰ, ਉਹਨਾਂ ਨੂੰ ਵੀ ਪਾਣੀ ਮਿਲਦਾ ਰਹੇ। ਛਾਂ ਦਾ ਵੀ ਇੰਤਜ਼ਾਮ ਹੋਵੇ ਤਾਂ ਕਿ ਜੇ ਕਿਸੇ ਨੇ ਛਾਂ ਦੇ ਵਿੱਚ ਪੈਣਾ ਤਾਂ ਛਾਂ ਵੱਧ ਤੋਂ ਵੱਧ ਰੁੱਖ ਲਾਈਏ। ਤਾਂ ਇਹ ਸਾਰੀਆਂ ਚੀਜ਼ਾਂ ਵੈਬਸਾਈਟ ਤੇ ਵੀ ਮਿਲ ਸਕਦੀਆਂ ਨੇ, ਕੈਲੋਸ਼ਾ ਦੀ ਵੈਬਸਾਈਟ ਤੇ ਵੀ ਮਿਲ ਸਕਦੀਆਂ ਨੇ, ਜਿਹੜੀ ਹੈਲਥ ਡਿਪਾਰਟਮੈਂਟ ਆ ਉਹਨਾਂ ਦੀ ਵੈਬਸਾਈਟ ਦੇ ਉੱਤੇ ਵੀ। ਸਾਰੀਆਂ ਹਦਾਇਤਾਂ ਦੀ ਪਾਲਣਾ ਕਰਨਾ ਸਾਡਾ ਫਰਜ਼ ਵੀ ਬਣਦਾ, ਕਾਨੂੰਨਨ ਫਰਜ਼ ਵੀ ਬਣਦਾ, ਸਾਡੀ ਜ਼ਿੰਮੇਵਾਰੀ ਜੀ। ਬਿਲਕੁਲ ਬਿਲਕੁਲ, ਇਹ ਤਾਂ ਹੈ। ਕੁਦਰਤ ਦੇ ਵਿੱਚ ਜੇ ਰਹਿੰਦੇ ਤਾਂ ਕੁਦਰਤ ਨੂੰ ਸਾਂਭਣਾ ਵੀ ਉਹਨਾਂ ਦੀ ਵੀ ਸਾਡੀ ਜ਼ਿੰਮੇਵਾਰੀ ਹੈ। ਤੇ ਡਾਕਟਰ ਸਾਹਿਬ, ਜੇਕਰ ਆਪਾਂ ਜਿਵੇਂ ਤੁਸੀਂ ਜ਼ਿਕਰ ਕੀਤਾ ਵੀ ਆਹ ਜਿਹੜੀਆਂ ਚੀਜ਼ਾਂ ਨੇ, ਜੇ ਤੁਸੀਂ ਇਹ ਖਿਆਲ ਰੱਖੋਗੇ ਤਾਂ ਬਚਤ ਰਹਿ ਜੂਗੀ, ਪਰ ਹੁਣ ਰੌਲਾ ਇਹ ਵੀ ਹੈ ਕਿ ਹਰ ਜਦੋਂ ਵੀ ਮੌਸਮੀ ਤਬਦੀਲੀਆਂ ਆਉਂਦੀਆਂ ਨੇ ਤਾਂ ਉਹਨਾਂ ਨਾਲ ਕੁਛ ਨਾ ਕੁਛ ਚੁਣੌਤੀਆਂ ਜ਼ਰੂਰ ਆਉਂਦੀਆਂ ਨੇ। ਜੇਕਰ ਅਸੀਂ ਸਿੱਝਦੇ ਉਹਨਾਂ ਨਾਲ ਨਿਬੜਦੇ ਹਾਂ ਫਿਰ ਤਾਂ ਕੁਛ ਖੱਟ ਲੈਂਦੇ ਹਾਂ, ਜੇ ਡਰ ਜਗੇ ਜਾਂ ਉੱਥੇ ਚੋਂ ਕੁਇਟ ਕਰ ਜਾਈਏ ਲੜਨ ਦੀ ਥਾਂ ਤੇ, ਫਿਰ ਰਿਜ਼ਲਟ ਕੋਈ ਬਾਹਲੇ ਚੰਗੇ ਨਹੀਂ ਮਿਲਦੇ। ਜੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਆਪਾਂ ਹੋਰ ਗੱਲ ਦਾ ਜ਼ਿਕਰ ਕੀਤਾ ਸੀਗਾ, ਉਹ ਇਹ ਕਿ ਜਿਹੜੀ ਪੱਗ ਆਰਗੇਨਾਈਜੇਸ਼ਨ ਹੈ, ਜਿਹੜੀ ਪੰਜਾਬੀ ਅਮਰੀਕਨ ਗਰੋਵਰਸ ਗਰੁੱਪ ਹੈ, ਇਹ ਵਰਕਸ਼ਾਪ ਕਰਵਾ ਰਿਹਾ ਫਾਰਮਰਸ ਦੀ। ਉਹਦੇ ਲਈ ਮੈਂ ਥਾਂ ਵੀ ਦੱਸ ਦਿੰਦਾ, 2125 ਨਾਰਥ ਬਾਰਟਨ ਐਵੀਨਿਊ। ਤਰੀਕ ਹੈਗੀ ਹੈ ਜੀ ਆਪਣੀ 29 ਦਿਨ, ਸ਼ਨੀਵਾਰ ਬਣਦਾ ਉਸ ਦਿਨ ਦਾ, ਤੇ ਸਵੇਰੇ 8:30 ਵਜੇ ਜਿਹੜੀ ਇਹ ਵਰਕਸ਼ਾਪ ਲੱਗਣੀ ਹੈ। ਇਹਦੇ ਵਿੱਚ ਕਿਹੜੀਆਂ ਗੱਲਾਂ ਜਿਹੜੀਆਂ ਨੇ ਉਹ ਕੇਂਦਰ ਚਰਚਾ ਦਾ ਕੇਂਦਰ ਬਿੰਦੂ ਰਹਿਣਗੀਆਂ, ਤੇ ਕੀ ਗੱਲਬਾਤ ਜਿਹੜੀ ਉਹ ਜ਼ਿਮੀਂਦਾਰ ਕਿਸਾਨ ਭਰਾਵਾਂ ਨਾਲ ਹੋਊਗੀ? ਪੱਗ ਆਰਗੇਨਾਈਜੇਸ਼ਨ ਮੈਂ ਦੱਸ ਦਿਆਂ ਕਿ ਇਹ ਸਮੁੱਚੇ ਭਾਈਚਾਰੇ ਦੇ ਵੱਲੋਂ ਇੱਕ ਸੰਸਥਾ ਬਣਾਈ ਗਈ ਹੈ, ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ, ਜਿਹੜੀ ਕਿਸਾਨਾਂ ਦੇ ਭਲਾਈ ਦੇ ਵਾਸਤੇ ਕੰਮ ਕਰ ਰਹੀ ਹੈ, ਬੜਾ ਸੋਹਣਾ ਕੰਮ ਕਰ ਰਹੀ ਹੈ। ਇਹਦਾ ਜਿਹੜਾ ਆਰੰਭ ਹੈ, ਕਿਉਂਕਿ ਪੰਜਾਬੀ ਅਮਰੀਕਨ ਗਰੋਵਰਸ ਗਰੁੱਪ ਹੈ, ਪੰਜਾਬੀ ਮੂਲ ਦੇ ਭਾਈਚਾਰੇ ਨੂੰ ਇਕੱਠਿਆਂ ਕਰਨ ਵਾਸਤੇ, ਉਹਨਾਂ ਦੀ ਆਵਾਜ਼ ਬਣਨ ਵਾਸਤੇ ਤੇ ਉਹਨਾਂ ਨੂੰ ਜਾਣਕਾਰੀ ਪਹੁੰਚਾਉਣ ਦੇ ਵਾਸਤੇ ਇਹਦਾ ਗਠਨ ਕੀਤਾ ਗਿਆ ਸੀ। ਪਰ ਇਹ ਸੰਸਥਾ ਉਸ ਤੋਂ ਵੱਧ ਕੇ ਸਮੁੱਚੇ ਕਿਸਾਨੀ ਭਾਈਚਾਰੇ ਦੇ ਲਈ ਵੀ ਕਾਫੀ ਵਧੀਆ ਕੰਮ ਕਰ ਰਹੀ ਹੈ। ਸੋ ਇਹ ਜਿਹੜੀ ਵਰਕਸ਼ਾਪ ਹੈਗੀ ਹੈ, ਅਸੀਂ ਕੋਸ਼ਿਸ਼ ਕਰਦੇ ਹੁੰਦੇ ਵੀ ਸਾਲ ਦੇ ਵਿੱਚ ਘੱਟੋ ਘੱਟ 2 ਵਰਕਸ਼ਾਪਾਂ ਤਾਂ ਲਾਈਆਂ ਜਾਣ। ਠੀਕ ਹੈ। ਸੋ ਇਹ ਜਿਹੜੀ ਜੁਲਾਈ ਵਾਲੀ ਵਰਕਸ਼ਾਪ ਹੈਗੀ ਹੈ, ਇਹ ਤੁਸੀਂ ਦੱਸਿਆ ਜਿਵੇਂ 29 ਜੁਲਾਈ ਨੂੰ
ਦਿਨ ਸ਼ਨੀਵਾਰ 21-25 ਨਾਰਥ ਬਾਰਟਨ ਤੇ। ਹਾਂਜੀ ਸੋ ਇਹ ਵਰਕਸ਼ਾਪ ਤਾਂ ਸ਼ੁਰੂ ਹੋਊਗੀ 9 ਵਜੇ ਤੋਂ ਲੈ ਕੇ 11:30 ਵਜੇ ਤੱਕ ਚੱਲਣਾ ਪ੍ਰੋਗਰਾਮ। ਠੀਕ ਹੈ ਪਰ ਗੁਜ਼ਾਰਿਸ਼ ਇਹ ਹੈ ਕਿ ਤੁਸੀਂ 8:30 ਵਜੇ ਆਓ, ਰਜਿਸਟ੍ਰੇਸ਼ਨ ਹੋਊਗੀ, ਚਾਹ ਪਾਣੀ ਪੀਓ, ਗੱਲਾਂ ਬਾਤਾਂ ਆਪਾਂ ਇੰਟਰੋਡਕਸ਼ਨਸ ਕਰੀਏ ਤੇ ਫਿਰ ਆਪਾਂ 9 ਵਜੇ ਟਾਈਮ ਸਿਰ ਸ਼ੁਰੂ ਕਰ ਸਕੀਏ। ਇਹਦੇ ਵਿੱਚ ਕੁਝ ਅਪਡੇਟਸ ਕਰਦੇ ਹੁੰਦੇ ਆ ਕਿ ਪਾਣੀ ਦੇ ਮਾਮਲੇ ਦੇ ਵਿੱਚ ਵੱਖਰੇ ਵੱਖਰੇ ਇਰੀਗੇਸ਼ਨ ਡਿਸਟ੍ਰਿਕਟਸ ਦਾ ਕੀ ਚੱਲ ਰਿਹਾ ਹੈ ਸਿਸਟਮ, ਕੈਲੀਫੋਰਨੀਆ ਦੀ ਇਸ ਸਾਲ ਦੀ ਪਾਣੀ ਦੀ ਐਲੋਕੇਸ਼ਨ ਦਾ ਕੀ ਹੈ, ਆਉਣ ਵਾਲੇ ਸਾਲਾਂ ਦੇ ਵਿੱਚ ਸਿਗਮਾ ਵੱਲੋਂ ਕੀ ਅਪਡੇਟ ਹੈ, ਉਹ ਸਾਰੀਆਂ ਅਪਡੇਟਸ ਪਾਣੀ ਨੂੰ ਲੈ ਕੇ ਉਹ ਸਾਂਝੀਆਂ ਕੀਤੀਆਂ ਜਾਣਗੀਆਂ। ਫਿਰ ਖੇਤੀਬਾੜੀ ਦੇ ਵਿੱਚ ਖੇਤੀਬਾੜੀ ਵਾਲੇ ਬਹੁਤ ਸਾਰੇ ਮਹਿਕਮੇ ਆ ਜਿਹੜੇ ਵੱਖਰੀ ਵੱਖਰੀਆਂ ਗ੍ਰਾਂਟਾਂ ਦਿੰਦੇ ਆ ਕਿਸਾਨਾਂ ਨੂੰ, ਖਾਸ ਤੌਰ ਤੇ CDFA ਦੀਆਂ ਗ੍ਰਾਂਟਾਂ ਅੱਜ ਕੱਲ੍ਹ ਕਾਫੀ ਪਪੂਲਰ ਨੇ। ਉਹ ਬਹੁਤ ਵਧੀਆ ਅਪਰਚੁਨਿਟੀ ਹੁੰਦੀ ਹੈ ਕਿਸਾਨ ਭਾਈਚਾਰੇ ਵਾਸਤੇ ਕਿ ਉਹ ਸਰਕਾਰੀ ਪੈਸਾ ਜਿਹੜਾ ਉਹ ਤੁਸੀਂ ਆਪਣੀ ਬਿਹਤਰੀ ਲਈ ਵਰਤ ਸਕਦੇ ਹੋ। ਉਹਨਾਂ ਗ੍ਰਾਂਟਸ ਦੇ ਵਿੱਚ ਕੀ ਕੀ ਨਵਾਂ ਆ ਰਿਹਾ, ਕਿਹੜੀਆਂ ਕਿਹੜੀਆਂ ਡੈਡਲਾਈਨਸ ਨੇ, ਕਿਵੇਂ ਕਿਵੇਂ ਆਪਾਂ ਉਹਨਾਂ ਨੂੰ ਅਪਲਾਈ ਕਰ ਸਕਦੇ ਹਾਂ, ਉਹਦੇ ਉੱਤੇ ਵੀ ਅਪਡੇਟ ਕੀਤੀ ਜਾਊਗੀ। ਇਸੇ ਤਰ੍ਹਾਂ ਜਿਹੜਾ NRCS ਮਹਿਕਮਾ ਹੈ USDA ਦਾ, ਕੁਦਰਤੀ ਵਸੀਲੇ ਸੰਭਾਲ ਮਹਿਕਮਾ, ਸੋ ਕੁਦਰਤੀ ਵਸੀਲਿਆਂ ਦੇ ਬਾਰੇ ਵੀ ਬਹੁਤ ਸਾਰੀਆਂ ਗ੍ਰਾਂਟਾਂ ਨੇ, ਸਾਡੀ ਸੋਇਲ ਹੈਲਥ ਬਾਰੇ ਗ੍ਰਾਂਟਾਂ ਨੇ, ਪਾਣੀ ਦੇ ਡ੍ਰਿਪ ਇਰੀਗੇਸ਼ਨ ਸਿਸਟਮ ਬਾਰੇ ਗ੍ਰਾਂਟਾਂ ਨੇ। NRCS ਦੇ ਮਹਿਕਮੇ ਵੱਲੋਂ ਉਹਨਾਂ ਦੇ ਅਫਸਰ ਆ ਕੇ ਸਾਨੂੰ NRCS ਦੀਆਂ ਸਪੈਸੀਫਿਕ ਗ੍ਰਾਂਟਾਂ ਦੇ ਬਾਰੇ ਜਾਂ ਉਹਨਾਂ ਦੇ ਜਿੰਨੇ ਵੀ ਪ੍ਰੋਗਰਾਮਸ ਨੇ ਕਿਸਾਨਾਂ ਵਾਸਤੇ ਉਹਦੇ ਬਾਰੇ ਜਾਣਕਾਰੀ ਦੇਣਗੇ। ਇਸ ਤੋਂ ਇਲਾਵਾ ਸਾਡਾ ਫਸਲਾਂ ਦੇ ਬਾਰੇ ਅਪਡੇਟ ਵੀ ਹੋਊਗੀ, ਖਾਸ ਤੌਰ ਤੇ ਬਦਾਮਾਂ ਤੇ ਪਿਸਤਿਆਂ ਤੇ ਸੰਤਰਿਆਂ ਦੇ ਬਾਰੇ। ਇਹ ਅਪਡੇਟ ਅੱਜ ਕੱਲ੍ਹ ਹਲ ਸਪਲਿਟ ਤੋਂ ਲੈ ਕੇ ਹਾਰਵੈਸਟਿੰਗ ਦੇ ਦੌਰਾਨ ਜੋ ਵੀ ਪਾਣੀ ਦੀ ਸਿੰਚਾਈ ਦੀ ਪ੍ਰਬੰਧ ਕਰਨਾ ਆਪਾਂ, ਜਾਂ ਬਿਮਾਰੀਆਂ ਦਾ ਪ੍ਰਬੰਧਨ ਕਰਨਾ ਹੈ, ਜਾਂ ਹਾਰਵੈਸਟ ਤੋਂ ਪਹਿਲਾਂ ਕਿਹੜੀ ਕਿਹੜੀ ਤਿਆਰੀ ਕਰਨੀ ਹੈ, ਉਹਦੇ ਬਾਰੇ ਗੱਲਬਾਤ ਹੋਊਗੀ। ਯੂਨੀਵਰਸਿਟੀ ਆਫ ਕੈਲੀਫੋਰਨੀਆ ਦੇ ਮਾਹਰ ਵੀ ਹੋਣਗੇ ਉੱਥੇ। ਮੈਂ ਵੀ ਇਹਨਾਂ ਫਸਲਾਂ ਦੇ ਬਾਰੇ ਜਾਣਕਾਰੀ ਦੇਵਾਂਗਾ। NRCS ਦਾ ਤਾਂ ਮੈਂ ਜ਼ਿਕਰ ਕਰ ਹੀ ਦਿੱਤਾ, ਪੱਗ ਦੇ ਨੁਮਾਇੰਦੇ ਵੀ ਹੋਣਗੇ ਉੱਥੇ, ਜਾਣਕਾਰੀ ਸਾਂਝੀ ਕਰਨਗੇ। ਸੋ ਇਹ ਇੱਕ ਮੁਕੰਮਲ ਪੈਕੇਜ ਅਸੀਂ ਸਾਲ ਦੇ ਵਿੱਚ 2-3 ਮੀਟਿੰਗਸ ਕਰਕੇ ਅਪਡੇਟਸ ਕਰਨ ਦੇ ਨਾਲ। ਇੱਕ ਚੀਜ਼ ਇਹ ਵੀ ਹੁੰਦੀ ਹੈ ਕਿ ਤੁਸੀਂ ਜੇਕਰ ਤੁਸੀਂ ਖਾਸ ਤੌਰ ਤੇ ਜਿਵੇਂ ਆਪਾਂ ਕਹਿ ਲਈਏ ਕਿ ਜੇ ਆਲਮੰਡ, ਪਿਸਟੈਸ਼ੀਓ, ਸਿਟਰਸ ਦੀ ਗੱਲ ਹੀ ਨਹੀਂ ਹੈ, ਜੇ ਤੁਸੀਂ ਕੋਈ ਹੋਰ ਫਸਲ ਵੀ ਉਗਾਉਣੀ ਹੋ ਜਾਂ ਤੁਸੀਂ ਘਰੇਲੂ ਬਗੀਚੀ ਦੇ ਵਿੱਚ ਇੰਟਰਸਟਡ ਹੋ ਤਾਂ ਤੁਸੀਂ ਜ਼ਰੂਰ ਆਓ। ਜਦੋਂ ਤੁਸੀਂ ਆਉਂਦੇ ਹੋ ਇੱਥੇ, ਮਾਹਰਾਂ ਦੇ ਨਾਲ ਮਿਲਦੇ ਹੋ, ਕੁਝ ਗੱਲਾਂ ਤੁਹਾਨੂੰ ਚਾਰ ਪਤਾ ਲੱਗਦੀਆਂ ਨੇ, ਤਾਂ ਉਹਨਾਂ ਦਾ ਫਾਇਦਾ ਹੀ ਹੁੰਦਾ। ਸੋ ਇਹ ਦਿਨ ਫਿਰ ਨੋਟ ਕਰ ਲਓ, ਸ਼ਨੀਵਾਰ 29 ਜੁਲਾਈ ਸਵੇਰੇ 8:30 ਵਜੇ ਤੁਸੀਂ ਇੱਥੇ ਆ ਜਾਓ ਪਲੀਜ਼, ਤੇ ਆਪਾਂ 9 ਵਜੇ ਪ੍ਰੋਗਰਾਮ ਸ਼ੁਰੂ ਕਰ ਦਿਆਂਗੇ। ਤੇ ਜਦੋਂ ਮੀਟਿੰਗ ਖਤਮ ਹੋਊਗੀ, ਡਿਸਕਸ਼ਨ ਖਤਮ ਹੋਊਗੀ 11:30 ਵਜੇ, ਉਸ ਤੋਂ ਬਾਅਦ ਇੱਥੇ ਲੰਚ ਦਾ, ਲੰਗਰ ਦਾ ਪ੍ਰਬੰਧ ਹੋਊਗਾ। ਜੀ ਬਿਲਕੁਲ, ਬਹੁਤ ਇਹ ਜ਼ਰੂਰੀ ਹੈ ਕਿਉਂਕਿ ਜਦੋਂ ਆਪਾਂ ਸੰਵਾਦ ਕਰਦੇ ਹਾਂ, ਜਦੋਂ ਆਪਾਂ ਇਸ ਤਰ੍ਹਾਂ ਦੀ ਗੱਲਬਾਤ ਕਰਦੇ ਹਾਂ ਡਾਕਟਰ ਸਾਹਿਬ, ਉਹਦੇ ਵਿੱਚੋਂ ਸਿੱਟੇ ਵੀ ਨਿਕਲਦੇ ਨੇ ਤੇ ਨਵੀਆਂ ਗੱਲਾਂ ਸਿੱਖਣ ਨੂੰ ਮਿਲਦੀਆਂ। ਕੁਝ ਚੀਜ਼ਾਂ ਮਾਹਰਾਂ ਕੋਲੇ ਹੁੰਦੀਆਂ, ਕੁਝ ਕਿਸਾਨ ਕੋਲੇ ਵੀ ਹੁੰਦੀਆਂ, ਕਿਉਂਕਿ ਉਹ ਜ਼ਮੀਨ ਤੇ ਕੰਮ ਕਰਦਾ। ਮਾਹਰਾਂ ਦੀ ਖੋਜ ਹੈ, ਕਿਸਾਨ ਉਹ ਹੈ ਜਿਹਦੇ ਨਾਲ ਉਹ ਵਾਪਰ ਰਿਹਾ। ਇਹ ਜਦੋਂ ਦੋਨੇ ਚੀਜ਼ਾਂ ਇਕੱਠੀਆਂ ਹੁੰਦੀਆਂ ਨੇ ਤੇ ਉਹਦੇ ਬਿਹਤਰ ਇੱਕ ਨਤੀਜੇ ਜਿਹੜੇ ਲਏ ਜਾ ਸਕਦੇ ਆ। ਸੋ ਬਿਲਕੁਲ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਕਿ ਜਿਹੜੀ ਫਾਰਮਰਸ ਵਰਕਸ਼ਾਪ ਹੈ ਪੱਗ ਆਰਗੇਨਾਈਜੇਸ਼ਨ ਵੱਲੋਂ ਜਿਹੜੀ ਲਗਾਈ ਜਾ ਰਹੀ ਹੈ, ਤੇ 29 ਜੁਲਾਈ ਦਿਨ ਜਿਹੜਾ ਸ਼ਨੀਵਾਰ ਬਣਦਾ ਸਵੇਰੇ 8:30 ਵਜੇ। ਪਤਾ 2125 ਨਾਰਥ ਬਾਰਟਨ ਐਵੀਨਿਊ ਦੇ ਵਿੱਚ ਤੁਸੀਂ ਸਾਰਿਆਂ ਨੇ ਪਹੁੰਚਣਾ ਹੈ। ਪੰਜਾਬੀ ਅਮਰੀਕਨ ਗਰੋਵਰਸ ਗਰੁੱਪ ਜਿਹੜਾ ਕਿ ਕਿਸਾਨਾਂ ਦੀ ਆਵਾਜ਼ ਚੁੱਕਦਾ ਤੇ ਕਿਸਾਨਾਂ ਨੂੰ ਹਮੇਸ਼ਾ ਸਿੱਖਿਆ ਤੇ ਉਹਨਾਂ ਦੀ ਅਗਵਾਈ ਦਾ ਵੀ ਕੰਮ ਜਿਹੜਾ ਉਹ ਕਰਦਾ। ਡਾਕਟਰ ਸਾਹਿਬ ਇੱਕ ਹੋਰ ਸ਼ਾਰਟ ਬ੍ਰੇਕ ਦੇ ਲਈ ਰੁਕਦੇ ਹਾਂ ਜੀ, ਬ੍ਰੇਕ ਤੋਂ ਪਾਰ ਇਸੇ ਤਰ੍ਹਾਂ ਚਰਚਾ ਜਾਰੀ ਰੱਖਾਂਗੇ ਜੀ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਅਪਡੇਟ ਫਾਰਮਿੰਗ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਪ੍ਰੋਗਰਾਮ ਦੇ ਵਿੱਚ ਆਪਣੇ ਨਾਲ ਜੁੜੇ ਨੇ, ਗੱਲਬਾਤ ਕਰ ਰਹੇ ਨੇ ਡਾਕਟਰ ਗੁਰਰੀਤ ਬਰਾੜ। ਇੱਕ ਵਾਰ ਮੁੜ ਤੋਂ ਸਵਾਗਤ ਕਰਦੇ ਹਾਂ ਉਹਨਾਂ ਦਾ। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਬ੍ਰੇਕ ਤੋਂ ਬਾਅਦ। ਜੀ ਸ਼ੁਕਰੀਆ ਜੀ। ਡਾਕਟਰ ਸਾਹਿਬ, ਜਿਵੇਂ ਆਪਾਂ ਸ਼ੁਰੂਆਤ ਦੇ ਵਿੱਚ ਹੀ ਜ਼ਿਕਰ ਕੀਤਾ ਸੀਗਾ ਕਿ ਪੰਜਾਬ ਸਰਕਾਰ ਨੇ ਇੱਧਰੋਂ ਕਈ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ, ਇੱਕ ਵਫਦ ਕਿਸਾਨਾਂ ਦਾ ਤੇ ਮਾਹਰਾਂ ਦਾ, ਐਕਸਪਰਟਸ ਦਾ ਗਿਆ। ਤੁਸੀਂ ਇੱਕ ਮਾਹਰ ਦੇ ਤੌਰ ਤੇ ਪੰਜਾਬ ਸਰਕਾਰ ਨੂੰ ਜਿਹੜੀਆਂ ਉਹਨਾਂ ਦੀਆਂ ਜੋ ਉਹਨਾਂ ਦੀ ਮੰਗ ਸੀ ਜਾਂ ਉਹਨਾਂ ਦੀ ਜੋ ਸੀਗੀ ਜਿਸ ਦੇ ਉੱਤੇ ਖੋਜ ਜਾਂ ਜਿਸ ਵਿਸ਼ੇ ਉੱਤੇ ਕੰਮ ਕਰਨਾ ਸੀ, ਇੱਕ ਖੇਤੀਬਾੜੀ ਮਾਹਰ ਵਜੋਂ ਤੁਸੀਂ ਉਹਨਾਂ ਨੂੰ ਆਪਣੀਆਂ ਰეკਮੈਂਡੇਸ਼ਨਸ ਦੇ ਕੇ ਆਏ ਹੋ। ਕਿਹੋ ਜਿਹਾ ਸਭ ਤਜਰਬਾ ਰਿਹਾ, ਪਹਿਲਾਂ ਤੇ ਵੀ ਜ਼ਰੂਰ ਦੱਸਿਓ, ਤੇ ਨਾਲ ਨਾਲ ਕਿਹੋ ਜਿਹੀਆਂ ਜਿਹੜੀਆਂ ਵਿਚਾਰ ਚਰਚਾਵਾਂ, ਕਿਉਂਕਿ ਪੰਜਾਬ ਦੀ ਕਿਸਾਨੀ ਨੂੰ ਇਸ ਵੇਲੇ ਬਹੁਤ ਇੱਕ ਉਸ ਮੁਹਾਜ ਤੇ ਖੜੀ ਹੈ ਜਿੱਥੇ ਬਹੁਤ ਸਾਰਾ ਕੁਝ ਕਰਨ ਦੀ ਲੋੜ ਆ। ਜੀ ਬਿਲਕੁਲ। ਜਦੋਂ ਅਸੀਂ ਬਾਹਰ ਬੈਠੇ ਹਾਂ ਖਾਸ ਤੌਰ ਦੇ ਉੱਤੇ ਕਿਸਾਨੀ ਨਾਲ ਤਾਂ ਆਪਾਂ ਸਿੱਧੇ ਜਾਂ ਅਸਿੱਧੇ ਤੌਰ ਤੇ ਸਾਰੇ ਹੀ ਜੁੜੇ ਹਾਂ ਜੀ। ਪਰ ਜਦੋਂ ਅਸੀਂ ਇੱਥੇ ਦੀ ਕਿਸਾਨੀ ਦੇ ਨਾਲ ਜੁੜੇ ਹੁੰਦੇ ਹਾਂ ਤਾਂ ਅਸੀਂ ਹਮੇਸ਼ਾ ਪੰਜਾਬ ਦੀ ਕਿਸਾਨੀ ਦੇ ਬਾਰੇ ਸੋਚਦੇ ਰਹਿੰਦੇ ਹਾਂ। ਜਿੰਨੇ ਆਪਣੇ ਲਿਸਨਰ ਨੇ, ਮੈਂ ਜਾਣਦਾ ਕਿ ਸਾਰੇ ਹੀ ਬੜੇ ਇਮੋਸ਼ਨਲੀ ਜੁੜੇ ਆ ਤੇ ਚਾਹੁੰਦੇ ਆ ਵੀ ਪੰਜਾਬ ਦੀ ਕਿਸਾਨੀ ਜਿਹੜੀ ਹੁਣ ਸਮੱਸਿਆਵਾਂ ਦੇ ਵਿੱਚ ਘਿਰੀ ਹੋਈ ਹੈ ਉਹਦੇ ਵਿੱਚੋਂ ਬਾਹਰ ਨਿਕਲੇ। ਇਸੇ ਲੜੀ ਦੇ ਤਹਿਤ ਪੰਜਾਬ ਸਰਕਾਰ ਨੇ ਕੋਈ ਉਪਰਾਲਾ ਕੀਤਾ ਸੀਗਾ। ਇਹ ਉਹਨਾਂ ਨੇ ਸੋਚਿਆ ਕਿ ਪੰਜਾਬ ਦੀ ਖੇਤੀਬਾੜੀ ਪਾਲਿਸੀ ਹੋਣੀ ਚਾਹੀਦੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਪਰ ਉਹਦੀ ਇੱਕ ਖੇਤੀ ਹੀ ਨਹੀਂ ਹੈ, ਅੱਜ ਤੱਕ ਬਣੀ ਨਹੀਂ। ਸੋ ਉਹਦੇ ਵਾਸਤੇ ਉਹਨਾਂ ਨੇ 11 ਮੈਂਬਰੀ ਕਮੇਟੀ ਉੱਥੇ ਬਣਾਈ ਜਿੱਥੇ ਕਾਫੀ ਉੱਚ ਕੋਟੀ ਦੇ ਮਾਹਰ ਉਸ ਕਮੇਟੀ ਦੇ ਵਿੱਚ ਸ਼ਾਮਲ ਨੇ। ਉਸ ਕਮੇਟੀ ਦੇ ਨਾਲ ਸਾਡੀਆਂ ਮੀਟਿੰਗਸ ਹੋਈਆਂ। ਉਹਨਾਂ ਦਾ ਇਰਾਦਾ ਸੀ ਕਿ ਸਾਰੀ ਦੁਨੀਆ ਭਰ ਦੇ ਵਿੱਚੋਂ ਜੇ ਕੋਈ ਅਗਾਂਹ-ਵਧੂ ਕਿਸਾਨ ਹੈ ਜਾਂ ਸਾਇੰਟਿਸਟ ਹੈ, ਕੁੱਲ 12 ਬੰਦੇ ਉੱਥੇ ਪਹੁੰਚੇ ਸੀ। 12 ਜਣੇ, ਕੋਈ ਆਸਟ੍ਰੇਲੀਆ ਤੋਂ ਸੀ, ਤੰਜ਼ਾਨੀਆ ਤੋਂ ਸੀ, ਕੈਨੇਡਾ ਤੋਂ, ਸਾਰੇ ਮੁਲਕਾਂ ਤੋਂ। ਸੋ ਅਸੀਂ ਕੈਲੀਫੋਰਨੀਆ ਤੋਂ ਵੀ ਵਫਦ ਆਪਣਾ ਲੈ ਕੇ ਗਏ ਸੀ। 4 ਜਣੇ ਸੀਗੇ, ਜਿਹਦੇ ਵਿੱਚ ਮੈਂ ਸੀ, ਹਰਦੀਪ ਸਿੰਘ ਸੀ, ਅਸੀਂ 2 ਸਾਇੰਟਿਸਟ ਸੀਗੇ ਤੇ ਸਾਡੇ ਨਾਲ 2 ਅਗਾਂਹ-ਵਧੂ ਕਿਸਾਨ ਸੀਗੇ। ਉੱਥੇ ਗੱਲਾਂ ਬਾਤਾਂ ਹੋਈਆਂ। ਪਹਿਲੀ ਤਾਂ ਗੱਲ, ਚਲੋ ਇਸ ਗੱਲ ਦੀ ਸ਼ਲਾਘਾ ਕਰਨੀ ਬਣਦੀ ਹੈ ਕਿ ਸਰਕਾਰ ਨੇ ਇਹ ਸਟੈਪ ਤਾਂ ਲਿਆ। ਇਹਦੇ ਵਿੱਚ ਸਰਕਾਰ ਦੀ ਸੁਹਿਰਦਤਾ ਸਮਝੀ ਜਾਂਦੀ ਹੈ ਕਿ ਉਹਨਾਂ ਨੇ ਇਹ ਸਟੈਪ ਲਿਆ ਜਾਂ ਉਹ ਕੁਝ ਕਰਨਾ ਚਾਹੁੰਦੇ ਆ। ਸੋ ਇਸ ਮਾਮਲੇ ਦੇ ਉੱਤੇ ਕਾਫੀ ਚਰਚਾਵਾਂ ਹੋਈਆਂ, ਕਈ ਥਾਵਾਂ ਦੇ ਉੱਤੇ ਮੀਟਿੰਗਸ ਹੋਈਆਂ, ਕਈ ਥਾਵਾਂ ਦੇ ਉੱਤੇ ਅਸੀਂ ਬੋਲੇ। ਉਹਦੇ ਵਿੱਚੋਂ ਕੁਝ ਗੱਲਾਂ ਉੱਭਰ ਕੇ ਸਾਹਮਣੇ ਆਉਂਦੀਆਂ ਨੇ ਕਿ ਕਮੇਟੀ ਦੇ ਲਈ ਬਹੁਤ ਵੱਡਾ ਕੰਮ ਹੈ। ਪਹਿਲੀ ਤਾਂ ਗੱਲ ਇਹ ਹੈ, ਉਹ ਕਮੇਟੀ ਵਾਲੇ ਬੰਦੇ ਜਿੰਨੇ ਵੀ ਹੈਗੇ ਨੇ ਉਹ ਬਹੁਤ ਤਕੜੇ ਸਾਇੰਟਿਸਟ ਨੇ, ਮਾਹਰ ਨੇ, ਅਰਥ ਸ਼ਾਸਤਰੀ ਨੇ। ਉਹ ਬਹੁਤ ਮਿਹਨਤ ਕਰ ਰਹੇ ਨੇ, ਪਰ ਇਹ ਕੰਮ ਹੀ ਐਡਾ ਵੱਡਾ ਹੈ ਕਿ ਇਹ ਰਾਤੋਂ ਰਾਤ ਇਹ ਪਾਲਿਸੀ ਨਹੀਂ ਬਣਨੀ। ਕਿਉਂਕਿ ਜਿਹੜੀ ਚੀਜ਼ ਪਹਿਲੇ ਵਰਕੇ ਤੋਂ ਆਪਾਂ ਸ਼ੁਰੂ ਕਰਨੀ ਹੈ ਤੇ ਹਰ ਚੀਜ਼ ਆਪਾਂ ਸ਼ਾਮਲ ਕਰਨਾ ਚਾਹੁੰਦੇ ਹਾਂ, ਤਾਂ ਇੱਕ ਤਾਂ ਉਹਦੀ ਸਲਾਹ ਅਸੀਂ ਇਹ ਦਿੱਤੀ ਸੀਗੀ ਕਿ ਇਹ ਪੜਾਅਵਾਰ ਕੰਮ ਹੋਣਾ ਚਾਹੀਦਾ। ਇਹ ਕੰਮ ਸਰਕਾਰਾਂ ਨੇ ਆਪਣੇ ਪੋਲੀਟੀਕਲ ਗੇਨ ਵਾਸਤੇ ਨਹੀਂ ਕਿ ਅਸੀਂ ਇੱਕ ਚੀਜ਼ ਬਣਾ ਕੇ ਪੇਸ਼ ਕਰਨੀ ਹੈ ਤੇ ਵੋਟਾਂ ਮੰਗਣੀਆਂ ਲੋਕਾਂ ਤੋਂ ਕਿ ਅਸੀਂ ਆਹ ਬਣਾਤੀ ਤੇ ਵੀ 2-4-6 ਮਹੀਨੇ ਦੇ ਵਿੱਚ ਹੀ ਤੁਸੀਂ ਇਹੋ ਜਿਹਾ ਕੋਈ ਕੱਚਾ ਪੱਕਾ ਜਿਹਾ ਡਾਕੂਮੈਂਟ ਤੁਸੀਂ ਤਿਆਰ ਕਰ ਦਿਓ। ਇਹ ਗੱਲ ਨਹੀਂ ਹੈ। ਅਸੀਂ ਇਹੀ ਸਲਾਹਾਂ ਦੇ ਕੇ ਆਏ ਤੇ ਇਹ ਗੱਲਾਂ ਉਹਨਾਂ ਨੇ ਐਪਰੀਸ਼ੀਏਟ ਵੀ ਕੀਤੀਆਂ ਕਿ ਜਦੋਂ ਇੱਥੇ ਪਾਲਿਸੀਆਂ ਬਣਦੀਆਂ ਨੇ ਤਾਂ ਪਾਲਿਸੀਆਂ 20-25 ਸਾਲ ਦਾ ਇੱਕ ਫੇਜ਼ਡ ਮੈਨਰ, ਪਹਿਲਾ ਫੇਜ਼, ਦੂਜਾ ਫੇਜ਼, ਐਂ ਕਰਕੇ ਚੱਲਦਾ ਕਿ ਜੇ 2014 ਦੇ ਵਿੱਚ ਪਾਲਿਸੀ ਬਣ ਰਹੀ ਹੈ ਤਾਂ 2040 ਤੱਕ ਉਹਦਾ ਕੀ ਬਣਨਾ। ਉਹ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿਣੀਆਂ। ਸੋ ਇੱਕ ਤਾਂ ਗੱਲ ਇਹ ਹੈ, ਪਰ ਇਹਦੇ ਵਿੱਚ ਇਹ ਜ਼ਰੂਰ ਹੈ ਕਿ ਜੋ ਵੀ ਕੁਝ ਹੋਊਗਾ ਉਹਦਾ ਪਹਿਲਾ ਡਰਾਫਟ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲ ਸਕਦਾ। ਉਹਦੇ ਵਿੱਚ ਅੱਗੇ ਜਾ ਕੇ ਜੇ ਆਪਾਂ ਗੱਲਾਂ ਕਰੀਏ ਤਾਂ ਉਹਦੇ ਵਿੱਚ ਬਹੁਤ ਸਾਰੇ ਮਸਲੇ ਨੇ। ਪੰਜਾਬ ਦੀ ਖੇਤੀਬਾੜੀ ਦੀ ਜੇ ਮੋਟੇ ਤੌਰ ਤੇ ਗੱਲ ਕਰੀਏ ਤਾਂ ਤਾਣੀ ਕਾਫੀ ਉਲਝੀ ਹੋਈ ਹੈ, ਜਿਹਦੇ ਵਿੱਚ ਬਹੁਤ ਸਾਰੀਆਂ ਧਿਰਾਂ ਕਸੂਰਵਾਰ ਨੇ। ਪੁਰਾਣੀਆਂ ਸਰਕਾਰਾਂ ਕਸੂਰਵਾਰ ਨੇ, ਆਪਣੇ ਪੋਲੀਟੀਕਲ ਮਫਾਦਾਂ ਦੇ ਵਾਸਤੇ ਜਿਹੜੇ ਬੰਦੇ ਥੋੜ੍ਹ ਚਿਰੀ ਸੋਚ ਲੈ ਕੇ ਕੰਮ ਕਰਦੇ ਰਹੇ ਨੇ ਉਹ ਜ਼ਿੰਮੇਵਾਰ ਨੇ। ਕਾਫੀ ਹੱਦ ਤੱਕ ਅਸੀਂ ਖੁਦ ਵੀ ਜ਼ਿੰਮੇਵਾਰ ਹਾਂ, ਆਮ ਸ਼ਹਿਰੀ ਵੀ, ਕਿਸਾਨ ਵੀ, ਵੋਟ ਬੈਂਕ ਦੀ ਰਾਜਨੀਤੀ। ਕਿਉਂਕਿ ਬਹੁਤ ਸਾਰੀ ਚੀਜ਼ਾਂ ਅਸੀਂ ਕਰਨਾ ਨਹੀਂ ਚਾਹੁੰਦੇ ਜਾਂ ਬਹੁਤ ਸਾਰੀ ਚੀਜ਼ਾਂ ਦੀ ਅਸੀਂ ਪਰਵਾਹ ਨਹੀਂ ਕਰਦੇ ਕਿਸਾਨ ਹੁੰਦੇ ਆ। ਉੱਥੋਂ ਦੇ ਕਿਸਾਨ ਵੀ ਕੁਛ ਹੱਦ ਤੱਕ ਜ਼ਿੰਮੇਵਾਰ ਨੇ। ਉੱਥੋਂ ਦੀਆਂ ਖੇਤੀ ਯੂਨੀਵਰਸਿਟੀਆਂ, ਜਾਂ ਤਾਂ ਉਹਨਾਂ ਨੂੰ ਪੂਰਾ ਫੰਡ ਨਹੀਂ ਮਿਲਦਾ, ਜੇ ਫੰਡ ਮਿਲਦਾ ਵੀ ਹੈ ਤਾਂ ਉਹ ਵੀ ਆਪਣੀ ਜ਼ਿੰਮੇਵਾਰੀ ਤੋਂ ਕਈ ਵਾਰੀ ਕੁਤਾਹੀ ਕਰ ਜਾਂਦੀਆਂ। ਜਾਂ ਖੇਤੀ ਮਹਿਕਮੇ, ਕਰਪਸ਼ਨ ਸਿਸਟਮ ਦੇ ਵਿੱਚ ਜਿਹੜੀ ਹੈ, ਮਾਰਕੀਟਿੰਗ ਸਿਸਟਮ ਸਾਡਾ ਕਰਪਟ ਹੋਇਆ ਤੇ ਕ੍ਰੈਸ਼ ਹੋਇਆ। ਸੋ ਸਮੱਸਿਆਵਾਂ ਬਹੁਤ ਸਾਰੀਆਂ ਨੇ। ਜਿੰਨੀਆਂ ਵੱਡੀਆਂ ਸਮੱਸਿਆਵਾਂ ਨੇ ਉਸੇ ਤਰੀਕੇ ਦਾ ਹੱਲ ਲੱਭਣ ਦੀ ਲੋੜ ਹੈ। ਪਰ ਕੁਝ ਗੱਲਾਂ ਦੇ ਉੱਤੇ ਚਰਚਾ ਹੋਈ, ਖਾਸ ਤੌਰ ਤੇ
ਖੇਤੀ ਵਿਭਿੰਨਤਾ ਦੀ ਗੱਲ ਹੋਈ, ਮਾਰਕੀਟਿੰਗ ਇਨਫਰਾਸਟ੍ਰਕਚਰ ਦੇ ਵਿੱਚ ਇਨਵੈਸਟਮੈਂਟ ਕਰਨ ਦੀ ਗੱਲ ਹੋਈ ਸਰਕਾਰ ਵੱਲੋਂ ਜਾਂ ਪ੍ਰਾਈਵੇਟ ਧਿਰਾਂ ਵੱਲੋਂ, ਠੀਕ ਹੈ, ਤੇ ਇੱਕ ਓਵਰਆਲ ਲੈਵਲ ਪਲੇਇੰਗ ਫੀਲਡ ਬਣਾਉਣ ਦੀ ਗੱਲ ਹੋਈ। ਕਿਸਾਨੀ ਅੰਦੋਲਨ ਤੋਂ ਬਾਅਦ ਅਸੀਂ ਇਹ ਸਿੱਖਿਆ ਕਿ ਖੇਤੀਬਾੜੀ ਇੱਕ ਵਪਾਰ ਤਾਂ ਹੈ, ਪਰ ਉਹਦੇ ਵਿੱਚ ਇੱਕ ਦੋ ਵੱਡੀਆਂ ਮੱਛੀਆਂ ਜੇ ਖੁੱਲੀਆਂ ਛੱਡ ਦਿਓਗੇ ਤਾਂ ਉਹਨਾਂ ਨੇ ਸਾਰੀਆਂ ਛੋਟੀਆਂ ਮੱਛੀਆਂ ਨੂੰ, ਸਾਰੀ ਛੋਟੀ ਕਿਸਾਨੀ ਨੂੰ ਖਾ ਜਾਣਾ। ਇਸ ਕਰਕੇ ਛੋਟੀ ਕਿਸਾਨੀ ਨੂੰ, ਛੋਟੇ ਕਿਸਾਨ ਨੂੰ ਉਸ ਪਲੇਟਫਾਰਮ ਦੇ ਉੱਤੇ, ਉਸ ਮੰਚ ਦੇ ਉੱਤੇ ਬਰਾਬਰ ਲੈ ਕੇ ਆਉਣ ਵਾਸਤੇ ਸਰਕਾਰ ਦੀ ਮਦਦ ਦੀ ਬਹੁਤ ਲੋੜ ਹੈ। ਮਾਰਕੀਟਿੰਗ ਇਨਫਰਾਸਟ੍ਰਕਚਰ ਪਿੰਡਾਂ ਦੇ ਪੱਧਰ ਤੇ, ਪਿੰਡਾਂ ਦੇ ਕਲਸਟਰ ਬਣਾ ਕੇ ਉਹਨਾਂ ਦੇ ਪੱਧਰ ਦੇ ਉੱਤੇ ਛੋਟੇ ਲਘੂ ਉਦਯੋਗ ਸਰਕਾਰ ਨੇ ਸਬਸਿਡੀਆਂ ਦੇ ਕੇ ਜਾਂ ਕਿਸਾਨਾਂ ਦੇ ਗਰੁੱਪ ਬਣਵਾ ਕੇ ਉਹ ਉਸਾਰਨੇ ਆ। ਉਹਦੇ ਵਿੱਚ ਸਰਕਾਰ ਦਾ ਯੋਗਦਾਨ ਚਾਹੀਦਾ। ਸੋ ਇਹ ਨਿੱਕੀਆਂ ਚੀਜ਼ਾਂ ਦੇ ਉੱਤੇ ਕੰਮ ਕਰਨ ਦੀ ਲੋੜ ਹੈ। ਇੱਕ ਚੀਜ਼ ਹੋਰ ਜਿਹੜੀ ਮੈਂ ਕਈ ਥਾਵਾਂ ਦੇ ਉੱਤੇ ਜਦੋਂ ਮੈਂ ਬੋਲਿਆ ਤੇ ਮੈਂ ਵਾਰੀ ਇਹ ਗੱਲ ਆਖੀ, ਕਿਉਂਕਿ ਉਹ ਮੇਰੀ ਆਪਣੀ ਸਮਝ ਦੇ ਮੁਤਾਬਕ ਇੱਕ ਨੁਕਤਾ ਮੈਂ ਜਿਹੜਾ ਉਹ ਬਣਾਇਆ ਸੀਗਾ, ਉਹ ਇਹ ਹੈ ਕਿ ਜਦੋਂ ਕਿਸੇ ਵੀ ਖਾਸ ਖਿੱਤੇ ਵਾਸਤੇ ਕੋਈ ਪਾਲਿਸੀ ਬਣਾਉਣੀ ਹੁੰਦੀ ਹੈ ਤਾਂ ਉਹ ਪਾਲਿਸੀ ਵਾਸਤੇ ਜਾਣਕਾਰੀ ਤੁਸੀਂ ਭਾਵੇਂ ਦੁਨੀਆ ਭਰ ਤੋਂ ਲੈ ਆਓ, ਭਾਵੇਂ ਤੁਸੀਂ ਚੰਦਰਮਾ ਤੋਂ ਮੰਗਵਾ ਲਓ ਜਾਣਕਾਰੀ, ਪਰ ਉਹ ਜਦੋਂ ਨੀਤੀ ਬਣਨੀ ਹੈ ਤਾਂ ਉਹ ਨੀਤੀ ਦਾ ਜਿਹੜਾ ਮੁੱਖ ਧੁਰਾ ਉਹ ਉਸ ਖਿੱਤੇ ਦੀ ਆਪਣੀ ਸੱਭਿਆਚਾਰਕ ਇਤਿਹਾਸਕ ਖਸਲਤ ਦੇ ਵਿੱਚੋਂ ਹੀ ਨਿਕਲਦਾ। ਬਿਲਕੁਲ। ਸੋ ਇਹ ਨਹੀਂ ਹੈ ਕਿ ਤੁਸੀਂ ਯੂਰਪ ਦੀ ਕੋਈ ਪਾਲਿਸੀ ਚੱਕ ਲਓ ਤੇ ਉਹਨੂੰ ਕਾਪੀ ਪੇਸਟ ਕਰ ਲਓ, ਜਾਂ ਕੈਲੀਫੋਰਨੀਆ ਤੋਂ ਪੁੱਛ ਲਓ ਜੋ ਅਸੀਂ ਕੈਲੀਫੋਰਨੀਆ 'ਚ ਕਰਦੇ ਹਾਂ ਉਹ ਇਨ ਬਿਨ ਲਾਗੂ ਕਰੋਗੇ ਤਾਂ ਉਹ ਡਿਜ਼ਾਸਟਰ ਹੋਊਗਾ। ਸੋ ਇਹ ਗੱਲ ਵਾਰੀ ਹੋਈ ਕਿ ਪੰਜਾਬ ਦੀ ਖੇਤੀ ਦਾ ਭਵਿੱਖ ਲੁਕਿਆ ਪਿਆ ਪੰਜਾਬ ਦੇ ਸੱਭਿਆਚਾਰਕ ਇਤਿਹਾਸ ਦੇ ਵਿੱਚ, ਤੇ ਉਹ ਤੁਹਾਡੇ ਸਾਹਮਣੇ ਹੈ। ਖਾਸ ਤੌਰ ਦੇ ਉੱਤੇ ਇੱਕ ਚੀਜ਼ ਹੋਰ ਬੜੀ ਇੰਟਰਸਟਿੰਗ ਇਹਦੇ ਤੇ ਡਿਸਕਸ਼ਨਸ ਹੋਈਆਂ ਕਿ ਮਾਰਕੀਟਿੰਗ ਸਿਸਟਮ ਜਾਂ ਲਘੂ ਉਦਯੋਗ ਜਿਹੜੇ ਡਿਵੈਲਪ ਕਰਨੇ ਅਮਰੀਕਾ ਦੇ ਵਿੱਚ ਜਾਂ ਯੂਰਪ ਦੇ ਵਿੱਚ ਵੀ ਦੇਖੀਏ, ਅਮਰੀਕਾ 'ਚ ਖਾਸ ਤੌਰ ਉੱਤੇ ਇੱਕ ਸਭ ਤੋਂ ਵੱਡੀ ਚੀਜ਼ ਜਿਹੜੀ ਇੱਥੇ ਆਪਣੇ ਕੋਲੇ ਕੈਲੀਫੋਰਨੀਆ ਦੇ ਵਿੱਚ ਨਹੀਂ ਹੈ, ਜਿਹੜੀ ਪੰਜਾਬ ਦੇ ਕੋਲੇ ਹੈ, ਉਹ ਹੈ ਪਿੰਡ। ਇੱਕ ਲਘੂ ਯੂਨਿਟ ਹੈ, ਠੀਕ ਹੈ। ਇੱਕ ਪਿੰਡ ਦਾ ਇੱਕ ਸੱਭਿਆਚਾਰ, ਐਸਾ ਵਿਲੱਖਣ ਸੱਭਿਆਚਾਰ ਆ ਸਾਡੇ ਕੋਲੇ ਜਿਹੜਾ ਅਮਰੀਕਾ ਦੇ ਵਿੱਚ ਨਹੀਂ ਲੱਭੂਗਾ ਤੁਹਾਨੂੰ। ਪਿੰਡ ਇੱਕ ਇਹੋ ਜਿਹਾ ਆਪਣੇ ਆਪ ਦੇ ਵਿੱਚ ਮੁਕੰਮਲ ਯੂਨਿਟ ਹੈ ਜਿਹਦੇ ਵਿੱਚ ਸਾਰੇ ਕਿੱਤਿਆਂ ਦੀ ਲੋੜ ਹੈ, ਸਾਰੇ ਕਿੱਤਾ ਮੁਖੀ ਉਦਯੋਗ ਨਿੱਕੇ ਉੱਥੇ ਲੱਗ ਸਕਦੇ ਆ। ਇੱਕ ਪਿੰਡ ਦੇ ਨਾਲ 10 ਪਿੰਡ ਹੋਰ ਜੋੜ ਲਈਏ ਤਾਂ 10, 11, 12 ਪਿੰਡਾਂ ਦਾ ਕਲਸਟਰ ਬਣ ਜਾਂਦਾ ਹੈ। ਉਹ ਇੱਕ ਭਾਈਚਾਰਕ ਤੌਰ ਤਰੀਕੇ ਜਿਹੜੇ ਯੂਰਪ ਦੇ ਵਿੱਚ ਵੀ ਨਹੀਂ ਲੱਭਣਗੇ, ਅਮਰੀਕਾ ਦੇ ਵਿੱਚ ਵੀ ਨਹੀਂ ਲੱਭਣਗੇ। ਸੋ ਉਹਨਾਂ ਦੇ ਉੱਤੇ ਇਹ ਸਾਰੀ ਨੀਂਹ ਉਸਾਰ ਕੇ ਉਹਨਾਂ ਦੇ ਉੱਤੇ ਪੰਜਾਬ ਦੀ ਖੇਤੀਬਾੜੀ ਦਾ ਭਵਿੱਖ ਬਿਲਡ ਕਰਨ ਦੀ ਲੋੜ ਹੈ। ਜੀ ਬਿਲਕੁਲ, ਜਿਵੇਂ ਤੁਸੀਂ ਗੱਲ ਜ਼ਿਕਰ ਕੀਤੀ ਹੈ, ਕੋਆਪਰੇਟਿਵ ਜਿਹੜਾ ਢਾਂਚਾ ਉਹਨੂੰ ਵੀ ਪੁਨਰ ਸਰਜੀਤ ਇੱਕ ਤਰੀਕੇ ਨਾਲ, ਕਿਉਂਕਿ ਉਹ ਵੀ ਵਿਚਾਰਾ ਹੁਣ ਲੜ ਖੜਾ ਗਿਆ। ਜਦੋਂ ਕਿਸਾਨ ਦੀ ਸਟਰੈਂਥ ਬਣੂਗਾ, ਤਾਕਤ ਬਣੂਗਾ, ਤਾਂ ਉਹ ਜ਼ਾਹਰ ਜੀ ਗੱਲ ਹੈ ਕਿ ਉਹਨੂੰ ਨਤੀਜੇ ਮਿਲਣਗੇ। ਬਿਲਕੁਲ ਡਾਕਟਰ ਸਾਹਿਬ, ਜਿਵੇਂ ਤੁਹਾਡੇ ਜਿਹੜੇ ਸੁਝਾਵਾਂ ਦਾ ਤੁਸੀਂ ਜ਼ਿਕਰ ਕੀਤਾ, ਬਿਨਾਂ ਕਿਸੇ ਕੰਸਟਰਕਟਿਵ ਏਜੰਡੇ ਦੇ ਇਹਨਾਂ ਚੀਜ਼ਾਂ 'ਚ ਅੱਗੇ ਨਹੀਂ ਵਧਿਆ ਜਾਣਾ। ਸਾਡੇ ਦੇਸ਼ ਦੇ ਵਿੱਚ, ਸਾਡੇ ਦੇਸ਼ ਦੀ ਤਰਾਸਦੀ ਹੈ ਕਿ ਸਾਡਾ ਜਿਹੜਾ ਪੋਲੀਟੀਕਲ ਸਿਸਟਮ ਹੈ, ਜਿਹੜੀ ਸਾਡੀ ਸਿਆਸਤ ਆ, ਉਹ ਹਰ ਚੀਜ਼ ਨੂੰ ਵੋਟ ਬੈਂਕ ਦੇ ਨਜ਼ਰੀਏ ਨਾਲ ਦੇਖਦੀ ਹੈ। ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਪਰ ਠੀਕ ਹੈ, ਆਪਾਂ ਇਹ ਗੱਲ ਮੰਨਦੇ ਹਾਂ ਕਿ ਕਿਸਾਨ ਜਿਹੜਾ ਭਰਾ ਹੈ, ਉਹ ਸਰਕਾਰਾਂ ਕਈ ਵਾਰੀ ਉਹਨੂੰ ਗੁੰਮਰਾਹ ਕਰਦੀਆਂ, ਉਹਨੂੰ ਕੋਈ ਚੀਜ਼ਾਂ ਲੱਗਦੀਆਂ ਕਿ ਪ੍ਰਭਾਵੀ ਨੇ, ਕੋਈ ਚੀਜ਼ਾਂ ਉਹਨੂੰ ਲੱਗਦੀਆਂ ਕਿ ਵਧੀਆ ਨੇ, ਪਰ ਸਰਕਾਰਾਂ ਇੱਕ ਇੰਡੀਵਿਜੂਅਲੀ ਬੰਦੇ ਦੇ ਹਿਸਾਬ ਨਾਲ ਨਹੀਂ ਰਿਐਕਟ ਕਰਦੀਆਂ। ਸਰਕਾਰਾਂ ਇੱਕ ਬਣੇ ਕਨਸਟੀਟਿਊਸ਼ਨਲ ਢਾਂਚੇ ਦੇ ਮੁਤਾਬਕ ਚੱਲਦੀਆਂ, ਪਰ ਜਿਵੇਂ ਆਪਾਂ ਬਿਹੇਵ ਕਰ ਰਹੇ ਹਾਂ, ਤੁਸੀਂ ਕਰ ਰਹੇ ਹੋ, ਮੈਂ ਕਰ ਰਿਹਾ, ਇੱਦਾਂ ਸਰਕਾਰਾਂ ਨਹੀਂ ਬਿਹੇਵ ਕਰਦੀਆਂ। ਸੋ ਬਿਲਕੁਲ ਸੁਝਾਅ ਤੁਹਾਡੇ ਬਾਕਮਾਲ ਨੇ। ਜੇਕਰ ਇਹਨਾਂ ਤੇ ਗੌਰ ਹੋਵੇ, ਨਤੀਜੇ ਵੀ ਬਾਕਮਾਲ ਮਿਲ ਸਕਦੇ ਨੇ। ਜੇਕਰ ਤੁਸੀਂ ਦੇਖੋ ਕਿ ਜਿਹੜੇ ਕਾਰਪੋਰੇਟ ਵਰਲਡ ਹੈ, ਜਿਹੜੇ 2-3 ਧਨੀ ਬੰਦੇ ਨੇ, ਜੇਕਰ ਉਹਨਾਂ ਦੀ ਅੱਖ ਹੈ ਪੰਜਾਬ ਦੀਆਂ ਜ਼ਮੀਨਾਂ ਚੋਂ ਕੁਛ 4 ਛਿੱਲੜ ਕਮਾਉਣ ਦੀ, 4 ਤਾਂ ਉਹਨਾਂ ਨੇ ਨਹੀਂ ਕਮਾਉਣੇ, ਇਹਦਾ ਆਪਣੇ ਇੱਕ ਭਾਸ਼ਾ ਲਫ਼ਜ਼ ਹੈ ਹਨਾ, ਤਾਂ ਉਹ ਕਿਸਾਨ ਕਿਉਂ ਨਹੀਂ ਕਮਾ ਸਕਦੇ? ਕਿਸਾਨ 'ਚ ਵੀ ਸਮਰੱਥਾ ਹੈਗੀ ਆ, ਉਹਦੇ 'ਚ ਉਹ ਕੰਮ ਕਰਨ ਦੀ ਤਾਕਤ ਜ਼ਿਆਦਾ ਹੈ, ਉਹਨੂੰ ਬਸ ਸੇਧ ਦੇਣ ਦੀ ਲੋੜ ਹੈ। ਔਰ ਚਲੋ ਇੰਸ਼ਾਅੱਲਾ ਪੰਜਾਬ ਸਰਕਾਰ ਤੁਹਾਡੇ ਸੁਝਾਵਾਂ, ਤੁਹਾਡੇ ਵਰਗੇ ਜਿਹੜੇ ਸੁਲਝੇ ਇਨਸਾਨ ਨੇ, ਉਹਨਾਂ ਦੇ ਸੁਝਾਵਾਂ ਤੇ ਗੌਰ ਕਰੇ ਤੇ ਸਾਡਾ ਜਿਹੜਾ ਕਿਸਾਨ ਆ ਉਹ ਆਰਥਿਕ ਤੌਰ ਤੇ ਸਮਰੱਥ ਹੋਵੇ। ਫਸਲੀ ਵਿਭਿੰਨਤਾ ਜਿਵੇਂ ਤੁਸੀਂ ਜ਼ਿਕਰ ਕੀਤਾ, ਬਹੁਤ ਵੱਡੀ ਮੰਗ ਹੈ, ਕਿਉਂਕਿ ਅਸੀਂ ਕੁਦਰਤੀ ਸਾਸੇ ਗਵਾ ਬੈਠੇ ਹਾਂ, ਇੱਕ ਤਰੀਕੇ ਨਾਲ ਗਵਾ ਕੇ ਮੰਨ ਕੇ ਚੱਲ ਗਏ ਸੀ, ਤੇ ਇਹ ਕਣਕ ਝੋਨੇ ਵਾਲਾ ਚੱਕਰ ਬਹੁਤਾ ਚਿਰ। ਬਿਲਕੁਲ, ਇਹ ਇਸ ਗੱਲ ਉੱਤੇ ਬਹੁਤ ਜ਼ੋਰ ਦਿੱਤਾ ਗਿਆ ਕਿ ਜੇ ਪੰਜਾਬ ਨੇ ਆਪਣੀ ਖੇਤੀ ਬਚਾਉਣੀ ਹੈ, ਸਭ ਤੋਂ ਪਹਿਲਾਂ ਤਾਂ ਝੋਨੇ ਤੋਂ ਨਿਕਲਣਾ ਪਊ। ਕਣਕ ਫਿਰ ਵੀ ਠੀਕ ਹੈ, ਹਾਂਜੀ, ਤੇ ਇਹ ਜਿਹੜਾ ਫਸਲੀ ਚੱਕਰ ਹੈ ਇਹਦੇ ਵਿੱਚੋਂ ਨਿਕਲਣਾ ਹੀ ਪੈਣਾ। ਇਹ ਸਾਡੀ ਫਸਲ ਨਹੀਂ ਹੈ ਤੇ ਇਸ ਫਸਲ ਦੇ ਵਿੱਚੋਂ ਸਾਨੂੰ ਕੁਝ ਨਹੀਂ ਮਿਲਣਾ। ਪੰਜਾਬ ਦੀ ਧਰਤੀ ਬਹੁਤ ਸਾਰੀਆਂ ਹਾਈ ਵੈਲਿਊ ਕ੍ਰੌਪਸ ਉਗਾ ਸਕਦੀ ਹੈ, ਉਹਨਾਂ ਦੇ ਉੱਤੇ ਫੋਕਸ ਹੋਣਾ ਚਾਹੀਦਾ। ਜੀ ਬਿਲਕੁਲ ਡਾਕਟਰ ਸਾਹਿਬ, ਇਹਨਾਂ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
ਜੀ ਸ਼ੁਕਰੀਆ ਸ਼ੁਕਰੀਆ ਜੀ। ਸੋ ਪ੍ਰੋਗਰਾਮ ਅਪਡੇਟ ਫਾਰਮਿੰਗ ਨੂੰ ਆਪਾਂ ਇੱਥੇ ਹੀ ਜਿਹੜਾ ਹੁੱਕਾ ਸਮਾਪਤ ਕਰਾਂਗੇ। ਸਮਾਂ ਇਜਾਜ਼ਤ ਨਹੀਂ ਦਿੰਦਾ। ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ USA। ਆਖਿਰ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।